ਹਾਂਜੀ, ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਨੂੰ अस्सलाम वालेकुम ਤੇ ਸਤਿ ਸ੍ਰੀ ਅਕਾਲ। ਕਿੱਦਾਂ ਜੀ ਸਾਰੇ ਵੀਰ? ਉਮੀਦ ਕਰਦਾ ਕਿ ਸਾਰੇ ਵਧੀਆ ਹੋਵੋਗੇ ਤੇ ਮਾਲਕ ਸਾਰਿਆਂ ਦੇ ਉੱਤੇ ਆਪਣੀ ਮਿਹਰ ਰੱਖੇ। ਤੇ ਹਾਜ਼ਰ ਹਾਂ ਜੀ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੀ ਖਿਦਮਤ ਦੇ ਵਿੱਚ। ਮੈਂ ਰਾਣਾ ਖਾਲਦ ਮਕਬੂਲ ਤੇ ਰਾਣਾ ਅਸਲਮ ਖਾਨ ਵਕਾਰ ਸਾਹਿਬ। ਜੰਗ ਦਾ ਮਾਹੌਲ ਸੀ, ਖਤਮ ਹੋ ਗਿਆ, ਪਰ ਇੱਕ ਜੰਗ ਆ ਉਹ ਇਹੋ ਜਿਹੀ ਲੱਗੀ ਹੋਈ ਆ ਵੀ ਮੈਨੂੰ ਨਹੀਂ ਲੱਗਦਾ ਕਿ ਉਹ ਕਿੱਦਾਂ ਮਿਟੂਗੀ। ਜਿਹੜੀ ਦੋਨੇ ਮੁਲਕਾਂ ਦੀ ਜੰਗ ਸੀ ਉਹਦੇ ਵਿੱਚ ਤਾਂ ਸਾਲਸੀ ਆ ਗਏ ਟਰੰਪ ਸਾਹਿਬ ਜੀ, ਤੇ ਪਰ ਜਿਹੜੀ ਆ ਜੰਗ ਦੋਨੇ ਪੰਜਾਬੀਆਂ ਦੇ ਬਲਾਗਰਾਂ ਦੇ ਵਿੱਚ ਛਿੜੀ ਹੋਈ ਆ ਨਾ, ਇਹਦੀ ਸਾਲਸੀ ਪਤਾ ਨਹੀਂ ਕੌਣ ਕਰੂਗਾ। ਇਹ ਗੱਲ ਸਮਝੋ ਬਾਹਰ ਆ। ਤੇ ਉਹ ਸਿਆਣਿਆਂ ਦੀ ਇੱਕ ਮਿਸਾਲ ਤੁਸੀਂ ਸੁਣੀ ਹੋਣੀ ਆ ਵੀ ਕੱਤੇ ਪਾ ਤੇ ਦੱਸੇ ਤਿੰਨ ਪਾ। ਤੇ ਜਦੋਂ ਗੱਲ ਇੰਜ ਵਾਧੇ ਚ ਪੈ ਜਾਵੇ ਨਾ ਵੀ ਗੱਲ ਹੋਵੇ ਪਾਈਆ ਤੇ ਕਹਿਣ ਵਾਲੇ ਉਹਨੂੰ ਤਿੰਨ ਪਾ ਕਰਕੇ ਪੇਸ਼ ਕਰਨ, ਤੇ ਫਿਰ ਉਹ ਵਿਗਾੜ ਵੱਧਦਾ ਜਾਂਦਾ, ਘਟਦਾ ਨਹੀਂ ਹੁੰਦਾ। ਤੇ ਜਿਹੜੇ ਮੈਂ ਕਹਿੰਦਾ ਕਿ ਮੁਹੱਬਤ ਦੀ ਜਿਹੜੀ ਤਾਰੀਫ ਹੁੰਦੀ ਆ ਨਾ, ਉਹ ਮੈਂ ਇਹੀ ਸੁਣੀ ਆ ਵੀ ਉਹ ਦੋਨਾਂ ਪਾਸੋਂ ਬਰਾਬਰ ਹੁੰਦੀ ਆ। ਹਾਂ, ਇਦਾਂ ਹੀ ਆ ਨਾ ਜੀ, ਬਿਲਕੁਲ। ਤੇ ਮੁਹੱਬਤ ਦੇ ਵਿੱਚ ਨਾ ਦੂਸਰੇ ਦੋਨੇ ਜਿਹੜੇ ਘਰ ਹੁੰਦੇ ਆ ਨਾ, ਉਹਨਾਂ ਨੂੰ ਇੱਕ ਦੂਜੇ ਦੀ ਜਿਹੜੀ ਖਾਮੀਆਂ ਹੁੰਦੀਆਂ ਨਾ ਉਹਨਾਂ ਨੂੰ ਬਰਦਾਸ਼ਤ ਕਰਨਾ ਜਾਂ ਕਿ ਇਗਨੋਰ ਕਰਨਾ, ਇਸੇ ਦਾ ਨਾਮ ਮੁਹੱਬਤ ਆ। ਜੇ ਇੱਕ ਦੂਜੇ ਦੇ ਵਿੱਚ ਕੀੜੇ ਕੱਢੀ ਜਾਓ ਨਾ ਤੇ ਫਿਰ ਉਹ ਮੁਹੱਬਤ ਜਿਹੜੀ ਆ ਅੱਗੇ ਨਹੀਂ ਟੁਰ ਸਕਦੀ। ਤੇ ਹਾਲਾਤ ਜਿਹੜੇ ਜੇ ਮੈਂ ਦੇਖਾਂ ਨਾ, ਜੇ ਮੈਂ ਗਰਾਊਂਡ ਰਿਐਲਿਟੀ ਦੀ ਗੱਲ ਕਰਾਂ, ਤੇ ਇਸ ਵੇਲੇ ਜਿਹੜੇ ਸ਼ਿਕਾਰ ਆ ਨਾ ਇਸ ਦਾ, ਉਹ ਪੰਜਾਬੀ ਵਲਾਗਰ ਲਹਿੰਦੇ ਪੰਜਾਬ ਦੇ। ਅਸੀਂ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਨਾਸਰ ਢਿੱਲੋਂ ਭਾਜੀ ਬਾਰੇ, ਅੰਜਮ ਭਾਜੀ, ਜ਼ੇਬੀ ਹੰਜਰਾ ਤੇ ਜਨਾਬ ਰਿਪਨ ਖੁਸ਼ੀ ਠਾਕਰ, ਇਫਤਖਾਰ ਠਾਕਰ ਸਾਹਿਬ। ਇਹ ਸਾਰਿਆਂ ਜਿਹੜਾ ਕਿ ਇਸ ਟਾਈਮ ਇਹ ਪੂਰੇ ਸੋਸ਼ਲ ਮੀਡੀਆ ਤੇ ਨਾ ਹੁਣ ਇਸ ਟਾਈਮ ਇਹਨਾਂ ਹੀ ਗੱਲਾਂ ਦਾ ਰਾਜ ਆ, ਤੇ ਇਹਨਾਂ ਦੇ ਵਿੱਚ ਪੂਰੀ ਗੋਲਾਬਾਰੀ ਮਜ਼ਾਇਲ ਜਿਹੜੇ ਆ ਨਾ ਉਹ ਬਿਲਕੁਲ ਸੁੱਟੇ ਜਾ ਰਹੇ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ। ਅੱਛਾ ਜੀ ਰਾਣਾ ਸਾਹਿਬ, ਜਿਹੜੀ ਆ ਮੈਂ ਗੱਲ ਕੀਤੀ ਆ, ਆਪਾਂ ਉਦੋਂ ਲਾਈਵ ਦੇ ਵਿੱਚ ਵੀ ਇਹ ਗੱਲ ਕੀਤੀ ਸੀਗੀ ਵੀ ਇਹ ਜੰਗ ਜਿਹੜੀ ਆ ਨਾ ਉਹ ਹੋਰ ਛਿੜ ਗਈ, ਉਹ ਤਾਂ ਖਤਮ ਹੋ ਗਈ। ਇਹਦੇ ਬਾਰੇ ਤੁਸੀਂ ਕੀ ਕਹਿੰਦੇ ਆ? ਹਾਂ ਬਿਲਕੁਲ। ਹੁਣ ਨਾਸਰ ਦੀ ਮਿਸਾਲ ਲੈ ਲਓ ਕਿ ਉਸ ਬੰਦੇ ਨੇ, ਹਾਲਾਂਕਿ ਮੇਰਾ ਤਾਂ ਬਹੁਤ ਜ਼ਿਆਦਾ ਉਹਨਾਂ ਨਾਲ ਤਲਕ ਨਹੀਂ ਹੈ ਕਿ ਅੰਜਮ ਦੇ ਹਵਾਲੇ ਨਾਲ 2-4 ਦਫਾ ਮੁਲਾਕਾਤ ਹੋਈ, ਤੇ ਲੇਕਿਨ ਉਹਦਾ ਇੱਕ ਕੰਮ ਜਿਹੜਾ ਹੈ ਸੀ ਨਾ ਪਾਰਟੀਸ਼ਨ ਤੇ, ਉਹਨੇ ਜਿਸ ਤਰ੍ਹਾਂ ਲੱਭ ਕੇ ਯਾਨੀ ਕਿ ਜਿਹੜਾ ਲੋਕਾਂ ਨੂੰ ਮਿਲਾਇਆ ਹੈ, ਔਰ ਫਿਰ 1-2 ਤਾਦਾਦ ਚ ਨਹੀਂ, ਸੈਂਕੜਿਆਂ ਦੀ ਤਾਦਾਦ ਚ ਉਸਨੇ ਨਾ ਕੀਤਾ। ਔਰ ਉਹਦੀ ਸਭ ਤੋਂ ਜ਼ਿਆਦਾ ਯਾਨੀ ਕਿ ਤਾਰੀਫ ਜਿਹੜੀ ਹੈ ਨਾ ਕੀਤੀ ਜਾਂਦੀ ਸੀ ਚੜ੍ਹਦੇ ਪੰਜਾਬ 'ਚ, ਬਲਕਿ ਲਹਿੰਦੇ ਪੰਜਾਬ 'ਚ ਕਾਫੀ ਸਾਰੇ ਦੋਸਤ ਇਹ ਕਹਿੰਦੇ ਸੀ ਕਿ ਇਹ ਜਿਹੜੇ ਹੈ ਨਾ ਪ੍ਰੋ ਸਿੱਖ ਹੈ ਆ, ਵੀ ਇਹ ਯਾਨੀ ਕਿ ਕੰਮ ਉਹਨਾਂ ਦਾ ਹੀ ਕਰਦੇ ਆ, ਉਹਨਾਂ ਦੀ ਜ਼ਬਾਨ ਬੋਲਦੇ ਆ, ਇਹ ਨਾ ਕੋਈ ਬਹੁਤੀ ਜ਼ਿਆਦਾ ਹੀ ਜਿਹੜਾ ਨਾ ਸਾਂਝ ਵਾਲੀ ਗੱਲ ਕਰਦੇ ਆ। ਫਿਰ ਅੱਛਾ ਉਹਨਾਂ ਦੀ ਵੀ ਉਹ ਵਲਾਗਿੰਗ ਤੋਂ ਇਲਾਵਾ ਫਿਰ ਉਹਨਾਂ ਦੀ ਆਪਣੀ ਕੰਪਨੀ ਵੀ ਟੂਰਿਜ਼ਮ ਵਾਲੀ ਹੈ, ਉਹਦੇ ਕਰਕੇ ਵੀ ਬਹੁਤ ਸਾਰੇ ਬੰਦਿਆਂ ਨਾਲ ਉਹਨਾਂ ਦੇ ਜਿਹੜੇ ਮਹਿਮਾਨ ਆ ਉਹਨਾਂ ਨਾਲ ਤਲਕਾਤ ਯਾਨੀ ਕਿ ਬਿਜ਼ਨਸ ਵਾਲੇ ਹਵਾਲੇ ਨਾਲ ਹੈ। ਤੇ ਲੇਕਿਨ ਆ ਹੁਣ ਜਦੋਂ ਉਹਨਾਂ ਨੇ ਜੰਗ ਦੇ ਦੌਰਾਨ ਗੱਲ ਕੀਤੀ, ਤੇ ਮੇਰੇ ਹਿਸਾਬ 'ਚ ਕੋਈ ਇਹਦੀ ਬਹੁਤ ਜ਼ਿਆਦਾ ਵਾਧੂ ਗੱਲ ਵੀ ਨਹੀਂ ਸੀ। ਹਰ ਬੰਦੇ ਨੂੰ ਹੱਕ ਆ ਕਿ ਉਹ ਆਪਣੇ ਮੁਲਕ ਲਈ ਤੇ ਆਪਣੇ ਦੀਨ ਲਈ ਬੋਲੇ। ਮੈਂ ਇਸ ਨੂੰ ਬੁਰਾ ਨਹੀਂ ਸਮਝਦਾ ਹੈ। ਕਹਿੰਦੇ ਕਿ ਇਹ ਕਿ ਤੁਸੀਂ ਦੂਸਰੇ ਨੂੰ ਨਾ ਬੁਰਾ ਭਲਾ ਕਹੋ, ਹੈ ਆਪਣੇ ਨੂੰ ਚੰਗਾ ਕਹੀ ਜਾਓ, ਇਹਦੇ 'ਚ ਤੁਹਾਡਾ ਰਾਈਟ ਹੈ ਆ। ਤੇ ਲੇਕਿਨ ਉਹਦੇ ਤੇ ਫਿਰ ਜਿਸ ਤਰ੍ਹਾਂ ਦਾ ਰੱਦੇ ਅਮਲ ਯਾਨੀ ਕਿ ਜਿਹੜਾ ਵਨ ਆਇਆ, ਤੇ ਆਪਣੇ ਇੱਕ ਮੈਂ ਦੇਖ ਰਿਹਾ ਸੀ ਫੇਸਬੁੱਕ ਤੇ ਗੌਰਵ ਖੰਨਾ ਦੇਖੋ, ਮੈਂ ਉਹ ਗੱਲ ਕਰਦਾ, ਰਾਣਾ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ ਨਾ ਕਿ ਲੋਕਾਂ ਨੂੰ ਨਾ ਗੱਲ ਕਰਨ ਦਾ ਮੌਕਾ ਮਿਲ ਗਿਆ। ਨਾਸਰ ਢਿੱਲੋਂ ਭਾਜੀ ਦੇ ਥੱਲੇ ਬੰਦਿਆਂ ਨੇ ਇਸ ਤਰ੍ਹਾਂ ਕਮੈਂਟ ਨਹੀਂ ਕੀਤੇ, ਨਾ ਨਾਸਰ ਢਿੱਲੋਂ ਨੂੰ ਡਾਇਰੈਕਟ ਬੰਦਿਆਂ ਨੇ ਕੋਈ ਇਹੋ ਜਿਹੀ, ਨਾ ਹੀ ਉਹਨਾਂ ਨੇ ਕੋਈ ਇਹੋ ਜਿਹੀ ਗੱਲ ਕੀਤੀ ਸੀ। ਸਾਡੇ ਵੇਖਣ ਦੇ ਵਿੱਚ ਉਹਨਾਂ ਨੇ ਬੜੀ ਹਿਸਾਬ ਕਿਤਾਬ ਦੀਆਂ ਗੱਲਾਂ ਜਿਹੜੀਆਂ ਨਾ ਉਹ ਕੀਤੀਆਂ ਸੀ। ਤੇ ਉਹ ਤੁਸੀਂ ਇਹ ਨਾਮ ਲਿਆ ਨਾ ਗੌਰਵ ਖੰਨਾ, ਠੀਕ ਹੈ, ਉਹਨਾਂ ਨੇ ਉਹ ਫੇਸਬੁੱਕ ਤੇ ਨਾ ਇੱਕ ਉਹਨਾਂ ਦੇ ਖਿਲਾਫ ਨਾ ਇੱਕ ਮੁਹਾਜ਼ ਖੜਾ ਕਰ ਲਿਆ। ਇਹ ਮੌਕਾ ਮਿਲ ਬਹੁਤ ਸਾਰੇ ਲੋਕਾਂ ਨੂੰ ਆਡੀਅੰਸ ਲੈਣ ਦਾ ਵੀ ਮੌਕਾ ਯਾਨੀ ਕਿ ਜਿਹੜਾ ਵਾ ਨਾ। ਹਾਂਜੀ, ਉਹ ਗੱਲ ਇਹ ਹੁੰਦੀ ਹੈ ਰਾਣਾ ਸਾਹਿਬ ਕਿ ਤੁਸੀਂ
ਤੁਸੀਂ ਕਰੋ ਤਨਕੀਦ, ਨਾਸਰ ਢਿੱਲੋਂ ਤੇ ਵੀ ਕਰੋ, ਅੰਜਮ ਸਰੋਇਆ ਤੇ ਕਰੋ, ਜ਼ੇਬੀ ਹੰਜਰਾ ਤੇ ਕਰੋ, ਸਾਡੇ ਤੇ ਕਰੋ, ਜਿਹਦੇ ਤੇ ਦਿਲ ਕਰਦਾ ਨਾ ਤਨਕੀਦ ਕਰੋ। ਲੇਕਿਨ ਮੈਂ ਇਹ ਦੇਖਿਆ ਕਿ ਉਹ ਗੌਰਵ ਖੰਨਾ ਸਾਹਿਬ ਨਾ ਜੀ, ਉਹ ਡਾਇਰੈਕਟ ਉਹ ਇਸਲਾਮ ਨੂੰ ਟਾਰਗੇਟ। ਕੱਲ ਨੂੰ ਦੇਖੋ ਜੀ, ਜਦੋਂ ਕੋਈ ਸਾਡੇ ਰੰਗਾ ਬੰਦਾ ਅਗਰ ਕੋਈ ਗੱਲ ਕਰੇਗਾ ਨਾ ਤੇ ਫਿਰ ਬੰਦੇ ਕਹਿਣਗੇ ਯਾਰ ਕਿ ਇਹਨਾਂ ਨੇ ਬੁਰਾ ਕੀਤਾ। ਮੈਂ ਇਹ ਦੇਖਿਆ ਕਿ ਪੰਜਾਬ ਦਾ ਅਗਰ ਕੋਈ ਬੰਦਾ ਵੀ ਗੱਲ ਕਰਦਾ ਨਾ ਰਾਣਾ ਸਾਹਿਬ, ਉਹਦੇ ਉੱਪਰ ਤਾਂ ਤੀਰਾਂ ਦੇ ਨਿਸ਼ਾਨੇ ਸਿੱਧੇ ਆ, ਬੇਲੀਆਂ ਸੱਜਣਾ ਦੇ ਹੀ। ਔਰ ਉਹ ਚੱਲਦਾ ਰਵੇ ਕੰਮ, ਉਹ ਤਾਂ ਚੱਲਦਾ, ਲੇਕਿਨ ਉਹਨਾਂ ਦੇ ਤੀਰਾਂ ਦੇ ਨਿਸ਼ਾਨੇ ਬੇਲੀ ਸੱਜਣਾ ਨੇ। ਉਧਰ ਕੋਈ ਕਮੈਂਟ ਇਹੋ ਜਿਹਾ ਨਹੀਂ ਮੈਂ ਥੱਲੇ ਜਾ ਕੇ ਪੜ੍ਹ ਕੇ ਦੇਖਿਆ ਵੀ ਜਿਹੜਾ ਕਿ ਉਹਨਾਂ ਨੂੰ ਰੋਕਣ ਵਾਸਤੇ ਜਾਂ ਉਹਨਾਂ ਨੂੰ ਕਹਿ ਰਿਹਾ ਹੋਵੇ ਕਿ ਨਹੀਂ ਯਾਰ ਤੂੰ ਇਹ ਗਲਤ ਕਰ ਰਿਹਾ। ਇੱਕ ਸਵਾਏ ਇੱਕ ਦੋ ਬੰਦਿਆਂ ਤੋਂ ਵੀ ਨਾਸਰ ਢਿੱਲੋਂ ਇਦਾਂ ਦਾ ਬੰਦਾ ਨਹੀਂ ਹੈ, ਜਾਂ ਨਾਸਰ ਢਿੱਲੋਂ ਨੇ ਬੜੀ ਖਿਦਮਤ ਕੀਤੀ ਹੈ। ਕੱਲ ਤੱਕ ਤਾਂ ਨਾਸਰ ਢਿੱਲੋਂ ਦੇ ਬੜੇ ਨਾਰੇ ਲੱਗੇ ਆ। ਹਾਂ ਤੇ ਉਹੀ ਗੱਲ ਹੈ ਨਾ ਕਿ ਇਸ ਤਰ੍ਹਾਂ ਹੀ ਯਾਨੀ ਕਿ ਅੰਜਮ ਦੀ ਵੀ ਸੂਰਤ ਹਾਲ ਇਹੀ ਸੀ ਕਿ ਉਸਨੇ ਚਲੋ ਮੰਨਦੇ ਆ ਵੀ ਲਹਿਜਾ ਜਿਹੜਾ ਵਾ ਬਹੁਤ ਸਾਰੇ ਲੋਕੀ ਨਹੀਂ ਪਸੰਦ ਕਰਦੇ ਹੈ ਕਿ ਅਗਰੈਸਿਵ ਸਟਾਈਲ ਨੂੰ। ਤੇ ਹੁਣ ਅਗਰ ਅਸੀਂ ਦੂਸਰੇ ਪਾਸੇ ਦੇਖੀਏ ਤੇ ਬਹੁਤ ਵੱਡੀ ਆਡੀਅੰਸ ਆ। ਪਰ ਰਾਣਾ ਸਾਹਿਬ ਮੈਂ ਤੁਹਾਡੀ ਗੱਲ ਕਰ ਰਿਹਾ, ਮੈਂ ਤਾਂ ਅੱਗੇ ਗੱਲ ਕੀਤੀ ਹੈ ਕਿ ਇੰਜ ਤਾਂ ਨਹੀਂ ਹੋਣਾ ਚਾਹੀਦਾ ਵੀ ਤੂੰ ਮੇਰਾ ਬੇਲੀ, ਵੀ ਸਿਰਫ ਤੂੰ ਮੇਰਾ ਬੇਲੀ ਨਹੀਂ ਮੈਂ ਵੀ ਤੇਰਾ ਬੇਲੀ ਹੋਣਾ ਚਾਹੀਦਾ ਨਾ। ਹਾਂ ਸਾਰੇ ਯਾਨੀ ਕਿ ਇੱਕ ਦਫਾ ਜਾਂ ਦੋ ਦਫਾ ਤਾਂ ਬੰਦਾ ਯਾਰ ਇਗਨੋਰ ਵੀ ਕਰ ਦਿੰਦਾ। ਨਾਲੇ ਵੈਸੇ ਵੀ ਕਹਿੰਦੇ ਆ ਕਿ ਬਾਟ ਜਿਹੜੇ ਆ ਨਾ ਇੱਕੋ ਹੀ ਹੋਣੇ ਚਾਹੀਦੇ ਆ, ਸਟੈਂਡਰਡ ਇੱਕ ਹੀ ਹੋਣਾ ਚਾਹੀਦਾ। ਹੁਣ ਅਗਰ ਨਾਸਰ ਜਾਂ ਅੰਜਮ ਗੱਲ ਕਰਦਾ ਵਾ ਉਹ ਹੋਰ ਆ, ਹੁਣ ਰਿਪਨ ਖੁਸ਼ੀ ਬੜੇ ਤਕੜੇ ਵਲਾਗਰ, 1 ਮਿਲੀਅਨ ਪਾਕਿਸਤਾਨ ਜੀ ਰਹਿ ਕੇ ਗਏ ਇੱਥੇ 2 ਮਹੀਨੇ, 2 ਵਾਰੀ ਆਏ। ਹਾਂ 2 ਦਫਾ ਆਏ, ਮਹੀਨਾ ਤੇ ਬਹੁਤ ਜ਼ਿਆਦਾ ਯਾਨੀ ਕਿ ਜਿਹੜਾ ਵਾ ਨਾ ਪਾਕਿਸਤਾਨ ਦੀ ਉਹ ਤਾਰੀਫ ਤੇ ਉਹ ਗੱਲ ਕਰਦੇ, ਕਹਿੰਦੇ ਜੀ ਬਲਕਿ ਮੈਂ ਤਾਂ ਨਹੀਂ ਇਸ ਗੱਲ ਨੂੰ ਮੰਨਦਾ ਕਿ ਜਦੋਂ ਕਹਿੰਦੇ ਜੀ ਪਾਕਿਸਤਾਨ ਦੀਆਂ ਸੜਕਾਂ ਤਾਂ ਬੜੇ ਉਹ ਮੁਲਕਾਂ ਚੰਗੇ ਮੁਲਕਾਂ ਤੋਂ ਵੀ ਤੁਸੀਂ ਵੀ ਕਹਿੰਦੇ ਆ, ਲੇਕਿਨ ਮੈਂ ਤਾਂ ਕਹਿੰਦਾ ਵੀ ਨਹੀਂ ਯਾਰ ਵੀ ਠੀਕ ਆ ਜਿਹੜਾ ਵਾ ਵੀ ਐਡੀ ਗੱਲ ਵੀ ਨਹੀਂ ਹੈ। ਕਹਿੰਦੇ ਨੇ ਵੀ ਪਾਕਿਸਤਾਨ ਦੀਆਂ ਸੜਕਾਂ ਤਾਂ ਜੀ ਹਰ ਪਾਸੇ ਹੈ, ਕੈਨੇਡਾ ਵਰਗੀਆਂ, ਆਸਟ੍ਰੇਲੀਆ ਵਰਗੀਆਂ। ਤੇ ਉਹ ਹੁਣ ਇੱਥੇ ਸਾਰਾ ਯਾਨੀ ਕਿ ਹੁਣ ਜਦੋਂ ਅਫਗਾਨਿਸਤਾਨ ਚ ਜਿਹੜਾ ਰਵਾਨਾ ਉਹਨਾਂ ਨੇ ਕੀਤਾ, ਇੱਕ ਤਾਂ ਗੱਲ ਇਹ ਜਿਹੜੀ ਉਹਨਾਂ ਦੀ ਇੱਕ ਹੈ ਸੀ ਕਿ ਵੀ ਅੱਧਾ ਕੇਕ ਲੈ ਲੈਣ ਤੇ ਅੱਧਾ ਕੋ, ਔਰ ਫਿਰ ਫਿਰ ਉਹਨਾਂ ਨੇ ਨਾ ਕਿ ਅਗਰ ਜੇ ਪਾਕਿਸਤਾਨ ਦੇ ਬਾਰੇ ਚ ਅਫਗਾਨਿਸਤਾਨ ਚੋਂ ਕਿਤੇ ਬੈਡ ਕਮੈਂਟਸ ਤੇ ਉਹਨਾਂ ਨੇ ਨਾ ਉਹ ਬਾਰ ਯਾਨੀ ਕਿ ਜਿਹੜਾ ਵਾ ਨਾ ਉਹ ਅਗਲੇ ਬੰਦੇ ਦੇ ਨਾ ਜੀ ਮੂੰਹ ਚ ਦੇ ਵਿੱਚ ਦਿੱਤਾ। ਤੇ ਨਹੀਂ ਇਹ ਗੱਲ ਚਲੋ ਮੰਨ ਲਿਆ ਕਿ ਦੂਸਰੇ ਮੁਲਕ ਦੇ ਕਿਸੇ ਬੰਦੇ ਨੇ ਗੱਲ ਕਰਤੀ, ਇਦਾਂ ਹੀ ਹੈ ਨਾ ਜੀ। ਅਗਰ ਤੁਸੀਂ ਇਸ ਮੁਲਕ ਦੇ ਵਿੱਚ ਨਾ ਆਏ ਹੁੰਦੇ ਤੇ ਦੂਜੀ ਜਿਹੜੀ ਗੱਲ ਤੁਸੀਂ ਕਹਿ ਰਹੇ ਨਾ ਅੱਧਾ ਪੰਜਾਬ ਉਹ ਲੈ ਲਓ ਤੇ ਅੱਧਾ ਪੰਜਾਬ ਹੈ, ਇਹ ਅਸਲ ਦੇ ਵਿੱਚ ਉਹਨਾਂ ਨੇ ਇਹ ਗੱਲ ਕੀਤੀ ਆ ਵੀ ਇਹ ਕਹਿੰਦੇ ਆ ਅਫਗਾਨਿਸਤਾਨ ਵਾਲੇ ਵੀ ਅੱਧਾ ਤੁਸੀਂ ਲੈ ਲਓ ਤੇ ਅੱਧਾ ਅਸੀਂ ਲੈ ਲਈਏ। ਉਹਨਾਂ ਨੇ ਗੱਲ ਕਰ ਲਈ, ਕਰ ਸਕਦਾ ਕੋਈ ਵੀ ਕਰ ਲਵੇ, ਲੇਕਿਨ ਗੱਲ ਇਹ ਹੈ ਕਿ ਉੱਥੇ ਰਿਪਨ ਦੀ ਇਹ ਗੱਲ ਬਣਦੀ ਸੀ। ਉਹ ਕਹਿੰਦਾ ਯਾਰ ਮੈਂ ਉੱਥੇ ਜਾ ਕੇ ਆਇਆ, ਉੱਥੇ ਦੇ ਲੋਕ ਤੇ ਉੱਥੇ ਦਾ ਸੁਭਾਅ ਆਇਆ, ਉੱਥੇ ਗੱਲ ਦੱਸਣਾ ਤਾਂ ਉੱਥੇ ਬਣਦੀ ਸੀ। ਸਾਡੇ ਮੁਲਕ ਦੇ ਵਿੱਚ ਖਲੋ ਕੇ ਤਾਂ ਬੜੇ ਨਾਰੇ ਮਾਰੇ ਆ ਤੇ ਇੱਥੇ ਦੱਸਿਆ ਕਿ ਇਹ ਮੁਲਕ ਜਨਾਬ ਜੀ ਇਹਦੇ ਵਰਗਾ ਮੁਲਕ ਕੋਈ ਨਹੀਂ, ਆਪਣਾ ਘਰ ਸਮਝਦੇ ਆ ਅਸੀਂ ਇਹਨੂੰ ਆਪਣਾ ਘਰ ਸਮਝਦੇ ਆ, ਇਹ ਇੱਥੇ ਮੁਹੱਬਤ ਬੜੀ ਹੈ, ਇੱਥੇ ਪਿਆਰ ਬੜਾ। ਇੱਥੇ ਨਾ ਦੱਸਦੇ, ਉੱਥੇ ਅਫਗਾਨਿਸਤਾਨ ਦੇ ਵਿੱਚ ਇਹ ਗੱਲ ਕਰਦੇ ਵੀ ਭਾਈ ਨਹੀਂ, ਇੱਕ ਕੋਲੋਂ ਸੁਣ ਲਈ ਸੀ, ਦੂਸਰੇ ਨੂੰ ਵੀ ਉਹੀ ਸਵਾਲ, ਤੀਸਰੇ ਨੂੰ ਵੀ ਤੁਸੀਂ ਐਂਕਰ ਨਹੀਂ ਹੈ। ਮੈਨੂੰ ਤਾਂ ਯਾਦ ਆ ਕਿ ਇਹ ਜਿਹੜੀ ਪੰਜਾਬੀ ਕਾਨਫਰੰਸ ਸੀ ਨਾ, ਬਲਕਿ ਮੈਨੂੰ ਖੁਸ਼ੀ ਨਹੀਂ ਮੈਨੂੰ ਦੁੱਖ ਹੋਇਆ ਕਿ ਡਾਕਟਰ ਇਸ਼ਤਿਆਕ ਸਾਹਿਬ ਬਹੁਤ ਪੜ੍ਹੇ ਲਿਖੇ ਬੰਦੇ ਆ, ਕੈਨੇਡਾ ਚ ਰਹਿੰਦੇ ਆ, ਹਿਸਟਰੀ ਦੇ। ਉਹਨਾਂ ਦਾ ਲੈਕਚਰ ਜਾਰੀ ਸੀ ਤੇ ਕਰਮਜੀਤ ਅਨਮੋਲ ਜਿਹੜੇ ਆ ਨਾ ਉਹ ਆਏ ਹੈ, ਤੇ ਸਾਰੇ ਲੋਕੀ ਨਾ ਆਪਣੇ ਮੋਬਾਈਲ ਲੈ ਕੇ ਨਾ ਉਹਨਾਂ ਦੇ ਦਿਵਾਲੇ ਹੋ ਗਏ ਹੈ। ਮੈਨੂੰ ਨਹੀਂ ਉਹ ਜ਼ਾਤੀ ਤੌਰ ਤੇ ਅੱਛਾ ਲੱਗਾ ਹੈ। ਉਹ ਅਗਰ ਪਾਕਿਸਤਾਨ ਦਾ ਵੀ ਕੋਈ ਫਨਕਾਰ ਹੋਵੇ ਕਿ ਇੱਕੋ ਇੰਨੇ ਪੜ੍ਹੇ ਲਿਖੇ ਬੰਦਾ ਇਹਦਾ ਲੈਕਚਰ ਚੱਲ ਰਿਹਾ ਵਾ, ਠੀਕ ਆ ਯਾਰ ਹੈ ਆ, ਜਿਸ ਨੇ ਵੀ ਆਪਣੀ ਤਸਵੀਰ ਲੈਣੀਆਂ ਕਰਨੀਆਂ ਉਹ ਬਾਅਦ ਚ ਲੈ ਲੇ, ਲੇਕਿਨ ਉਹਨਾਂ ਨੂੰ ਨਾ ਵਿੱਚ ਹਾਲਾਂਕਿ ਉਹ ਕੈਨੇਡਾ ਰਹਿੰਦੇ ਆ, ਉਹਨਾਂ ਨੂੰ ਰੋਕਣਾ ਪਿਆ। ਉਹਨਾਂ ਨੇ ਬੜਾ ਬੁਰਾ ਮਹਿਸੂਸ ਕੀਤਾ। ਮੈਂ ਕਹਿ ਰਿਹਾ ਕਿ ਉਹ ਸਿਰਫ ਨਾ ਹਿਸਬੇ ਮਰਾਤਬ ਵਾਲੇ ਹਿਸਾਬ ਵਿੱਚ ਉੱਥੇ ਰਹਿ ਗਏ, ਵਰਨਾ ਵੀ ਅਗਰ ਆਮ ਕੋਈ ਬੰਦਾ ਹੁੰਦਾ ਤੇ ਸ਼ਾਇਦ ਵਿੱਚੋਂ ਹੀ ਛੱਡ ਕੇ ਲੈਕਚਰ ਚਲਾ ਜਾਂਦਾ ਕਿ ਇਹ ਐਟੀਕੇਟਸ ਲੋਕਾਂ ਦੇ ਚੀਜ਼ਾਂ। ਮੈਂ ਵੀ ਉਹ ਦੇਖਿਆ, ਲੇਕਿਨ ਉੱਥੇ ਲੋਕਾਂ ਨੇ ਕਰਮਜੀਤ ਅਨਮੋਲ ਦੇ ਨਾਲ ਬੜੀ ਮੁਹੱਬਤ ਦਾ ਇਜ਼ਹਾਰ ਕੀਤਾ। ਤੇ ਮੈਂ ਆਹ ਇੱਕ ਛੋਟਾ ਜਿਹਾ ਇੱਥੇ ਇੱਕ ਟੋਟਾ ਲਾਂਦਾ ਆ, ਜਦੋਂ ਸਾਈਂ ਜ਼ਹੂਰ ਨੇ ਨਾ ਜੀ ਉਹਨਾਂ ਨੂੰ ਇੱਕ ਤੁੰਬਾ ਤੇ ਪੱਗ ਦੀ ਗੱਲ ਕੀਤੀ, ਪੱਗਾਂ 2 ਪੱਗਾਂ ਦਿੱਤੀਆਂ ਤੇ ਇੱਕ ਤੁੰਬਾ ਦਿੱਤਾ। ਆ ਜ਼ਰਾ ਸੁਣਿਓ, ਉਸ ਤੋਂ ਬਾਅਦ ਫਿਰ ਆਪਾਂ ਗੱਲ ਕਰਦੇ।
ਜੀ ਕਿ ਸਾਈਂ ਜੀ ਨੇ ਮੈਨੂੰ ਤੂੰਬਾ ਗਿਫਟ ਕੀਤਾ ਤੇ ਆ 2 ਪੱਗਾਂ ਜਿਹੜੀ ਕਿ ਸਾਡੇ ਸਮਾਜ ਦੇ ਵਿੱਚ, ਸਭ ਦੇ ਸਮਾਜ ਦੇ ਵਿੱਚ ਹੀ ਪੱਗ ਨੂੰ ਬਹੁਤ ਜ਼ਿਆਦਾ ਅਹਿਮੀਅਤ ਦਿੱਤੀ ਜਾਂਦੀ ਹੈ, ਇੱਜ਼ਤ ਦਾ ਪ੍ਰਤੀਕ ਹੁੰਦੀ ਹੈ ਪਗੜੀ। ਔਰ ਮੈਨੂੰ 2 ਪੱਗਾਂ ਉਸਤਾਦ ਜੀ ਵੱਲੋਂ ਗਿਫਟ ਹੋਈਆਂ ਤੇ ਤੂੰਬਾ, ਤੇ ਮੈਥੋਂ ਵਡਭਾਗੀ ਕੋਈ ਨਹੀਂ ਹੋ ਸਕਦਾ ਕਿ ਉਸਤਾਦ ਜੀ ਨੇ, ਸਾਈਂ ਹੋ ਸਾਹਿਬ ਨੇ ਇੰਨਾ ਵਧੀਆ ਤੋਹਫਾ ਦਿੱਤਾ ਜੀ। ਹਾਂਜੀ, ਇਹ ਤੁਸੀਂ ਦੇਖਿਆ ਕਿ ਹੁਣ ਤੁਸੀਂ ਰਾਣਾ ਸਾਹਿਬ ਨੇ ਕਰਮਜੀਤ ਅਨਮੋਲ ਦੀ ਜਿੱਦਾਂ ਗੱਲ ਕੀਤੀ ਆ, ਤੇ ਜਦੋਂ ਉਹ ਉਧਰ ਗਏ, ਦੇਖੋ ਮੈਂ ਇਹ ਕਹਿਣਾ, ਬਹੁਤ ਸਾਰੇ ਲੋਕ ਕਹਿੰਦੇ ਆ ਕਿ ਭਗਵਤ ਮਾਨ ਭਾਂਡੇ ਇਹ ਵੋ, ਮੈਂ ਇਹਨਾਂ ਗੱਲਾਂ ਨੂੰ ਵੀ ਅੱਛਾ ਨਹੀਂ ਸਮਝਦਾ। ਜਿਹਨੂੰ ਰੱਬ ਇੱਜ਼ਤ ਦੇਵੇ ਨਾ ਜੀ, ਉਹਦੀ ਕਦਰ ਕਰਨੀ ਚਾਹੀਦੀ ਹੈ। ਲੇਕਿਨ ਭਗਵਤ ਮਾਨ ਇੱਕ ਵਜ਼ੀਰੇ ਆਲਾ ਆ, ਉਹਨੇ ਜਿਹੜੀ ਗੱਲ ਕਰਨੀ ਸੀ ਕਰਤੀ, ਤੇ ਕਰਮਜੀਤ ਅਨਮੋਲ ਦੀ ਵੀ ਇੱਥੇ ਤਾਰੀਫਾਂ ਨਹੀਂ ਬਣਦੀਆਂ ਸੀਆਂ, ਉੱਥੇ ਤਾਰੀਫ ਬਣਦੀ ਸੀ। ਉੱਥੇ ਕਹਿੰਦੇ ਕਿਉਂ ਜੀ ਰਾਣਾ ਸਾਹਿਬ, ਉੱਥੇ ਰੋਕਦੇ। ਅੱਛਾ ਦੇਖੋ, ਮੈਂ ਤਾਂ ਆਪਣੀ ਜ਼ਾਤੀ ਤੌਰ ਤੇ ਇਸ ਗੱਲ ਨੂੰ ਅੱਛਾ ਸਮਝਦਾ ਹੈ ਕਿ ਕੋਈ ਬੰਦੇ ਦਾ ਕੋਈ ਵੀ ਪ੍ਰੋਫੈਸ਼ਨ ਹੋ ਸਕਦਾ ਵਾ। ਬੰਦਾ ਉਹ ਕਿਤੇ, ਹੁਣ ਅਮਰੀਕਾ ਦੇ ਬੜੇ ਕਾਮਯਾਬ ਸਦਰ ਰਹੇ ਆ ਰੇਗਨ, ਉਹ ਐਕਟਰ ਰਹੇ ਆ ਹੈ ਆਪਣੇ ਦੌਰ 'ਚ ਹਾਲੀਵੁੱਡ ਦੇ, ਲੇਕਿਨ ਉਹ ਬੜੇ ਕਾਮਯਾਬ ਸਦਰ, ਰੱਬ ਨੇ ਇੱਜ਼ਤ ਦਿੱਤੀ ਨਾ। ਬੰਦੇ ਦੇ ਬਥੇਰੇ ਸ਼ੋਭੇ ਹੋ ਸਕਦੇ। ਇਬਰਾਹਿਮ ਲਿੰਕਨ ਜਿਹੜੇ ਕਿਸਾਨ ਟਾਈਪ ਬੰਦੇ ਸੀ, ਬਾਅਦ 'ਚ ਅਮਰੀਕਾ ਦੇ ਸਦਰ ਬਣੇ। ਸਾਡੇ ਇੱਥੇ ਬਹੁਤ ਸਾਰੇ ਯਾਨੀ ਕਿ ਜਿਹੜੇ ਹੈ ਆ ਤਾਰੀਖ 'ਚ ਵੀ ਉਹ ਚਰਵਾਹੇ ਜਾਂ ਆਮ ਜਿਹੇ ਬੰਦੇ ਸੀ, ਬਾਅਦ 'ਚ ਬੜੇ ਉੱਪਰ ਤੱਕ ਯਾਨੀ ਕਿ ਜਿਹੜਾ ਵਾ ਨਾ ਪਹੁੰਚੇ, ਤੇ ਇਹਦੇ 'ਚ ਕੋਈ ਯਾਨੀ ਕਿ ਨਹੀਂ ਹੈ ਬੁਰਾਈ ਵਾਲੀ ਗੱਲ। ਅੱਛਾ ਫਿਰ ਉਹ ਕਿ ਜਿਹੜੀ ਠਾਕਰ ਸਾਹਿਬ ਵਾਲੀ ਗੱਲ ਹੈ ਨਾ, ਹੁਣ ਮੈਂ ਵੀ ਉਹ ਜਿਸ ਤਰ੍ਹਾਂ ਟੋਟਾ, ਮੈਨੂੰ ਵੀ ਉੱਥੇ ਇੱਕ ਇਹ ਲੱਗਦਾ ਸੀ ਵੀ ਠਾਕਰ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ ਨਾ, ਵੀ ਪਾਕਿਸਤਾਨੀ ਤਾਂ ਵਾਲੀ ਗੱਲ ਆ, ਕਿ ਕਿਉਂਕਿ ਅਸਲ 'ਚ ਸਾਡੇ ਇਹ ਸਮਝਿਆ ਜਾਂਦਾ ਕਿ ਜਿਹੜੇ ਫਨਕਾਰ ਆ ਨਾ, ਇਹ ਸਾਂਝੇ ਆ, ਵੀ ਇਹਨਾਂ ਨੂੰ ਸਾਈਡ ਯਾਨੀ ਕਿ ਜਿਹੜਾ ਵਾ ਨਾ ਨਹੀਂ ਲੈਣੀ ਚਾਹੀਦੀ ਜ਼ਿਆਦਾ। ਲੇਕਿਨ ਉਹਦੇ ਤੇ ਫਿਰ ਜਿਹੜਾ ਰਿਐਕਸ਼ਨ ਸੀ ਨਾ, ਉਹ ਜਿਹੜਾ ਹੈ ਸੀ ਵੀ ਇਹਨਾਂ ਨੂੰ ਜੀ, ਅਸੀਂ ਇਹਨਾਂ ਨੂੰ ਕੰਮ ਨਹੀਂ ਦੇਣਾ ਚਾਹੀਦਾ, ਇਹ ਅਸੀਂ ਇਹਨਾਂ ਨੂੰ ਕੰਮ ਦਿੱਤਾ, ਇਹਨਾਂ ਦਾ ਦਿਮਾਗ ਖਰਾਬ ਹੋ ਗਿਆ, ਇਹਦਾ ਫਲਾਂ ਤੇ ਫਲਾਂ। ਇਹ ਹੁਣ ਤੁਸੀਂ ਦੇਖੋ ਯਾਰ, ਫਿਲਮ ਜਿਹੜੀ ਹੈ ਨਾ, 3 ਕਰੋੜ ਪੰਜਾਬੀ ਬੋਲਣ ਵਾਲੇ ਇੰਡੀਆ 'ਚ ਆ, 12 ਕਰੋੜ ਪੰਜਾਬੀ ਬੋਲਣ ਵਾਲੇ ਪਾਕਿਸਤਾਨ 'ਚ ਆ। ਹੁਣ ਜਦੋਂ ਇੰਡੀਆ 'ਚ ਫਿਲਮ ਦੇਖੀ ਜਾਂਦੀ ਹੈ, ਜੇ ਇੱਕ ਬੰਦਾ ਉੱਥੇ ਹੀ ਫਿਲਮ ਦੇਖਦਾ ਵਾ ਨਾ, ਇੱਥੇ ਉਹ 3-4 ਬੰਦੇ ਦੇਖਦੇ ਆ ਹੈ। ਇਹ ਪਾਕਿਸਤਾਨੀ ਸਾਰੇ ਜਿਹੜੇ ਬੰਦੇ ਸਾਰੇ ਯਾਨੀ ਕਿ ਇੱਥੇ ਮੁੰਡੇ ਜਿੰਨੇ ਵੀ ਹੀਰੋ ਪੰਜਾਬੀ ਫਿਲਮਾਂ ਦੇ ਆ, ਉਹਨੂੰ ਆਪਣਾ ਹੀਰੋ ਗਿਣਦੇ ਆ। ਫਿਰ ਇਹ ਗਾਣ ਵਾਲੇ ਜਿਹੜੇ ਸੀ ਬੜੇ, ਉਹ ਤਾਂ ਇੱਕ ਕਿਸਮ ਦਾ ਟ੍ਰੈਂਡ ਹੀ ਹੈ ਸੀ, ਤੇ ਉਹਨੂੰ ਇੰਨਾ ਯਾਨੀ ਕਿ ਆਈਡੀਅਲਾਈਜ਼ ਇੱਥੇ ਰਾਣਾ ਸਾਹਿਬ ਸਿੱਧੂ ਮੂਸੇਵਾਲੇ ਦੀ ਗੱਲ ਪਾਕਿਸਤਾਨ ਦੇ ਵਿੱਚ ਜਨਾਬ ਜੀ, ਪਾਕਿਸਤਾਨ ਦੇ ਵਿੱਚੋਂ ਇੱਕ ਹਵਾ ਉੱਠੀ। ਹਾਂ ਬਿਲਕੁਲ ਆਈਡੀਅਲਾਈਜ਼ ਕਰਦੇ ਯੰਗ ਜਨਰੇਸ਼ਨ ਸਾਰੀ, ਯਾਨੀ ਕਿ ਜਿਹੜਾ ਵਾ ਨਾ ਬੱਚਾ ਕਰਦਾ। ਲੇਕਿਨ ਉਹ ਜਿਸ ਤਰ੍ਹਾਂ ਜੀ ਅਸੀਂ ਤੁਹਾਨੂੰ ਯਾਨੀ ਕਿ ਜਿਹੜਾ ਵਾ ਨਾ ਵੀ ਇਹਨਾਂ ਨੂੰ ਕੰਮ ਨਹੀਂ ਮਿਲਣਾ ਚਾਹੀਦਾ। ਦੇਖੋ ਮੈਂ ਸਮਝਦਾ ਕਿ ਕੋਈ ਵੀ ਕੰਮ ਕਰਾਣੇ ਵਾਲਾ ਬੰਦਾ, ਕੋਈ ਬੰਦਾ ਮਜ਼ਦੂਰ ਰੱਖਦਾ ਵਾ ਨਾ, ਉਹ ਨਾ ਤਾਂ ਕੰਮ ਵਾਲੇ ਦੀ ਬੜਾਈ ਆ ਤੇ ਨਾ ਮਜ਼ਦੂਰ ਦੀ। ਮਜ਼ਦੂਰ ਨੇ ਆਪਣਾ ਕੰਮ ਕਰਨਾ ਵਾ, ਉਹਨੇ ਉਸਦਾ ਉਹਨੂੰ ਮੁਆਵਜ਼ਾ ਦੇਣਾ ਹੈ, ਉਹਨੇ ਆਪਣਾ ਮੁਆਵਜ਼ੇ ਦੀ ਸ਼ਕਲ 'ਚ ਫਾਇਦਾ ਉਠਾਉਣਾ ਵਾ, ਉਹਨੇ ਆਪਣਾ ਕੰਮ ਦੀ ਸ਼ਕਲ 'ਚ ਫਾਇਦਾ ਆਉਣਾ। ਅਗਰ ਕਿਸੇ ਬੰਦਿਆਂ ਨੇ ਫਿਲਮਾਂ ਦਿੱਤੀਆਂ ਵਾ ਨਾ, ਤੇ ਠਾਕਰ ਦੀ ਵਜ੍ਹਾ ਤੋਂ ਕੁਛ ਨਾ ਕੁਛ ਯਾਨੀ ਕਿ ਹਿੱਸਾ ਉਹਨਾਂ ਫਿਲਮਾਂ ਦੀ ਮਕਬੂਲੀਅਤ 'ਚ ਠਾਕਰ ਦਾ ਵੀ ਹੈ ਆ। ਯਾਨੀ ਕਿ ਠਾਕਰ ਨੂੰ ਕੋਈ ਬਖਸ਼ੀਸ਼ ਵਾਲੀ ਤਾਂ ਗੱਲ ਕੋਈ ਨਹੀਂ ਨਾ ਹੈ, ਉਹਨਾਂ ਨੇ ਕੰਮ ਕੀਤਾ, ਉਹਨਾਂ ਦਾ ਮੁਆਵਜ਼ਾ ਮਿਲਿਆ ਵਾ। ਜਿਸ ਤਰ੍ਹਾਂ ਇਹ ਜਿਹੜਾ ਕੋਈ ਬੰਦਾ, ਕੋਈ ਮਜ਼ਦੂਰ ਉੱਥੇ ਟਰੱਕ ਲਦਾਵੇ ਦੁਹਾਣਿਆਂ ਦਾ, ਤੇ ਉਹ ਬਾਅਦ ਵਿੱਚ ਬੰਦਾ ਕਹੇ ਵੀ ਮੈਂ ਤਾਂ ਤੇਰੇ ਤੇ ਸਹਾਨ ਕੀਤਾ, ਤੈਨੂੰ ਕੰਮ ਦਿੱਤਾ। ਨਹੀਂ, ਪਹਿਲਾਂ ਤੇ ਬੰਦੇ ਤੂੰ ਉਹਨੂੰ ਮਜ਼ਦੂਰੀ ਦਿੱਤੀ ਹੈ, ਤੂੰ ਉਹਦੇ ਤੇ ਸਹਾਨ ਨਹੀਂ ਕੀਤਾ ਹੈ। ਇਸ ਤਰ੍ਹਾਂ ਦੇ ਯਾਨੀ ਕਿ ਜਿਹੜੇ ਰਵੱਈਏ ਜਿਹੜੇ ਨਾ, ਉਹ ਕਹਿੰਦੇ ਇੱਕ ਦਰ ਖੁੱਲਾ ਤੇ ਇੱਕ ਦਰ ਬੰਦ ਤੇ 100 ਦਰ ਖੁੱਲਾ। ਸਹੀ ਗੱਲ ਹੈ। ਹੁਣ ਗੱਲ ਯਾਨੀ ਕਿ ਨਹੀਂ, ਵੀ ਹੁਣ ਕਈ ਚੈਨਲ ਐਸੇ ਆ ਕਿ ਜਿਨ੍ਹਾਂ ਦੀ ਆਡੀਅੰਸ ਘਟੀ ਆ ਤੇ ਉਹਨਾਂ ਦਾ RPM 4 ਗੁਣਾ ਵੱਧ ਗਿਆ ਵਾ। ਹਾਂਜੀ, ਕਿਉਂਕਿ ਉਹਨਾਂ ਨੂੰ ਦਾ ਤਨਾਸਬ ਹੁਣ ਜਿਹੜਾ ਵਾ ਨਾ ਇੰਟਰਨੈਸ਼ਨਲ ਆਡੀਅੰਸ ਦਾ ਇੰਨਾ ਜ਼ਿਆਦਾ ਹੋ ਗਿਆ ਵੀ ਜੇ ਉਹ 60% ਇੰਡੀਅਨ ਪਾਕਿਸਤਾਨ ਸੀ, ਤੇ ਹੁਣ ਉਹ 15-20% ਪਾਕਿਸਤਾਨ, 80% ਉਹਨਾਂ ਦੀ ਆਡੀਅੰਸ। ਅਗਰ ਜੇ ਉਹ ਕਿਸੇ ਦੀ 80,000 ਵੀਡੀਓ ਚੱਲਦੀ ਸੀ, ਹੁਣ 20,000 ਨਾਲ ਹੀ ਉਹਨਾਂ ਰੈਵਨਿਊ ਮਾਰਿਆ। ਵੀ ਕਿਸੇ ਗੱਲ ਦੇ ਵਿੱਚ ਜੇ ਸਭ ਤੋਂ ਵੱਡਾ ਤਾਨਾ ਨਾ ਤੇ ਰੋਟੀ ਦਾ। ਹਾਂ ਬਿਲਕੁਲ, ਕਹਿੰਦੇ ਕਿ ਸਾਰਿਆਂ ਤੋਂ ਮਾੜੀ ਗੱਲ ਨਾ ਬੁਰਕੀ ਗਿਣਨੀ ਹੁੰਦੀ। ਤਲਕਾਤ ਚ ਨਾ ਬੰਦਾ ਉਹ ਜਿਹੜਾ ਕਹਿੰਦਾ ਕਿ ਅਸੀਂ ਉਹ ਆਉਂਦੇ ਸੀ ਤੇ ਅਸੀਂ ਉਹਨਾਂ ਨੂੰ ਪਰੌਠੇ ਖਵਾਉਂਦੇ ਸੀ, ਦੇਸੀ ਘਿਓ ਖਵਾਉਂਦੇ ਸੀ। ਸਭ ਤੋਂ ਕਹਿੰਦੇ ਲਾਹੌਰ ਵਾਲੇ ਕਹਿੰਦੇ ਆ ਵੀ ਅਸੀਂ ਭੁੱਖੇ ਮਰਦੇ, ਸਾਨੂੰ ਤੁਸੀਂ ਲੈ ਜਾਓ, ਤੇ ਕਰਾਚੀ ਵਾਲੇ ਕਹਿੰਦੇ ਸਾਨੂੰ ਵੀ।
ਯਾਰ ਕੈਸੀ ਗੱਲ ਹੈ, ਇੱਥੇ ਜਿਹੜੇ ਆ ਕੇ ਗਏ ਆ ਨਾ ਉਹਨਾਂ ਨੂੰ ਪੁੱਛ ਕੇ ਦੇਖੋ, ਜਿੱਦਾਂ ਤੁਸੀਂ ਪੰਜਾਬ ਵਾਲਿਆਂ ਨੇ ਮੁਹੱਬਤ ਦਾ ਆਪਣੀ ਦਾ ਇਜ਼ਹਾਰ ਕੀਤਾ ਨਾ, ਮੈਂ ਪਹਿਲੇ ਨਾ ਕੁਝ ਜ਼ਿਹਨ ਦੇ ਵਿੱਚ ਨਾ ਕੋਈ ਖਦਸ਼ਾਤ ਹੈ ਸੀਗੇ, ਲੇਕਿਨ ਮੈਂ ਇੱਕ ਦੇਖਿਆ ਕਿ ਪੰਜਾਬੀ ਵਲਾਗਰਾਂ ਨੂੰ ਜਾਂ ਪੰਜਾਬੀ ਇਹਨਾਂ ਦੀ ਗੱਲ ਸੁਣਨ ਵਾਲੀ ਜਿਹੜੀ ਕਮਿਊਨਿਟੀ ਆ ਨਾ ਉਹ ਘੱਟ ਆ। ਇਹ ਹੁਣ ਪਤਾ ਲੱਗਿਆ, ਦੇਖਦੇ ਜ਼ਰੂਰ ਹੋਣੇ ਆ, ਲੇਕਿਨ ਇਹ ਜਿਹੜੀ ਮੁਖਾਲਫਤ ਆ ਤੇ ਜਿਹੜਾ ਕੋਈ, ਮੇਰੀ ਗੱਲ ਦਾ ਬੁਰਾ ਨਾ ਮਨਾਇਓ, ਮੈਂ ਇਹ ਗੱਲ ਕਰਨਾ ਚਾਹੁੰਦਾ, ਮੇਰੇ ਜਿਹੜੇ ਅੰਦਰ ਮੈਂ ਫੀਲ ਕਰਦਾ, ਮੈਂ ਵੀ ਸਾਰੀ ਦਿਹਾੜੀ ਸੋਸ਼ਲ ਮੀਡੀਆ ਦੇਖਦਾ, YouTube ਦੇਖਦਾ, TikTok ਦੇਖਦਾ, ਸਾਰਾ ਕੁਝ ਦੇਖਦਾ, ਵੀ ਜਿਹੜੇ ਲੋਕ ਉਹਨਾਂ ਦੇ ਜੇ ਕੋਈ ਉਧਰੋਂ ਕੋਈ ਗੱਲ ਕਰਦਾ ਨਾ ਉਹਨੂੰ ਕੋਈ ਕਹਿਣ ਵਾਲਾ ਨਹੀਂ ਹੈ। ਸਾਡੇ ਪਾਕਿਸਤਾਨੀ ਉਹਨਾਂ ਦੇ ਥੱਲੇ ਜਾ ਕੇ ਨਹੀਂ ਲਿਖਣਗੇ, ਬਹੁਤ ਘੱਟ ਹੈ, ਜੇ ਕੋਈ ਸ਼ਾਇਦ ਨਜ਼ਰ ਇੱਕ ਅੱਧੇ ਦੋ ਨੇ ਲਿਖਤਾ, ਲੇਕਿਨ ਜਿਹੜੀ ਕਮੈਂਟਾਂ ਦੀ ਵਿਛਾੜ। ਅੱਛਾ, ਮੈਂ ਇਹੀ ਗੱਲ ਕਰਨ ਲੱਗਾ ਸੀ ਕਿ ਇੱਕ ਐਸੀ ਵੀਡੀਓ ਜਿਹੜੀ 5-6 ਲੱਖ ਵਿਊਜ਼ ਲਈ ਆ, ਉਸ ਤੇ ਕਮੈਂਟ ਜਿਹੜੇ ਆ ਨਾ 500 ਤੋਂ ਉੱਪਰ ਨਹੀਂ ਹੈ, 200 250 300 ਤੱਕ ਆ। ਇੱਕ ਐਸੀ ਵੀਡੀਓ ਜਿਹੜੀ ਕਿ 1.25 ਲੱਖ ਚੱਲੀ ਆ, ਉਹਦੇ ਤੇ ਕਮੈਂਟਸ 5000 ਆ ਹੈ ਕਿ ਇਤਨਾ, ਯਾਨੀ ਕਿ ਜ਼ਿਆਦਾ ਤਾਦਾਦ ਚ, ਯਾਨੀ ਕਿ ਜਿਹੜਾ ਵੀ ਇਹਦਾ ਮਤਲਬ ਆ ਕਿ ਉਹ ਜਦੋਂ ਤੁਸੀਂ ਜਿਸ ਗੱਲ ਤੋਂ ਮੁਤਫਿਕ ਹੁੰਨੇ ਆ ਹੈ ਤੇ ਉਸ ਚ ਤੁਸੀਂ ਉਹ ਕਮੈਂਟ ਕਰਦੇ ਨਹੀਂ ਹੈ, ਲੇਕਿਨ ਇਹ ਜਿਹੜੀ ਤੋਂ ਨਹੀਂ। ਅਰੇ ਮੈਨੂੰ ਲੱਗਿਆ ਕਿ ਕਈ ਬੰਦੇ ਤਾਂ ਹੁਣ ਬਲਕਿ ਆਡੀਅੰਸ ਬਣੀ ਕੁਛ ਵੀਡੀਓ ਦੀ ਸਿਰਫ ਇਹ ਕਮੈਂਟ ਵਾਲਿਆਂ ਦੀ ਵਜ੍ਹਾ ਤੋਂ ਆ, ਯਾਨੀ ਕਿ ਉਹ ਵੀਡੀਓ ਦੇਖਣ ਵਾਲੇ ਹੀ ਨਹੀਂ ਹੈ। ਉਹ ਜਿਸ ਤਰ੍ਹਾਂ ਨਹੀਂ ਹੁੰਦਾ ਵੀ 400 ਚੱਲ ਵਾਲੀ ਹਿਸਾਬ ਵਿੱਚ ਬਹੁਤ ਸਾਰੇ ਬੰਦਿਆਂ ਨੂੰ ਰਾਣਾ ਸਾਹਿਬ ਮੌਕਾ ਮਿਲ ਗਿਆ ਇਸ ਮੌਜੂ ਉੱਤੇ, ਤੇ ਪੰਜਾਬੀ ਵਲਾਗਰਾਂ ਨੂੰ ਜਿਹੜਾ ਨਾ ਇਹਨਾਂ ਦੇ ਉੱਤੇ ਗੱਲ ਕਰਨ ਵਾਸਤੇ, ਔਰ ਮੈਂ ਕਹਿੰਦਾ ਕਿ ਤੁਸੀਂ ਉਹਨਾਂ ਦੇ ਬਿਜ਼ਨਸ ਬਾਰੇ ਗੱਲ ਕਰੋ, ਜਿੱਦਾਂ ਹੁਣ ਜਿੱਦਾਂ ਕਿ ਉਹ ਜੇ ਤੁਸੀਂ ਉਹ ਨਾਮ ਲੈ ਰਹੇ ਸੀ ਗੌਰਵ ਖੰਨਾ, ਉਹਨਾਂ ਨੇ ਇੱਕ ਵੀਡੀਓ ਲਾਈ ਹੋਈ ਸੀਗੀ, ਉਹ ਇੱਕ ਬੰਦਾ ਕਹਿੰਦਾ ਸੀਗਾ ਕਿ ਨਾਸਰ ਢਿੱਲੋਂ 1800 ਜਿਹੜਾ ਡਾਲਰ ਆ ਉਹ ਲੈਂਦਾ, ਤੁਸੀਂ ਉਹਦੇ ਤੇ ਗੱਲ ਕਰੋ, 1200 ਲੈਂਦਾ, 1800 ਲੈਂਦਾ, ਉਹਨਾਂ ਦਾ ਬਿਜ਼ਨਸ ਆ, ਉਹ 4000 ਲਵੇ, ਕਿਸੇ ਨੇ ਆਣਾ ਆਓ, ਕਿਸੇ ਨੇ ਨਹੀਂ ਆਣਾ ਨਾ ਆਓ, ਹੋਰ ਫਿਰ ਵੀ ਤੁਹਾਡਾ ਸਵਾਲ ਬਣਦਾ, ਤੁਸੀਂ ਉਹਨਾਂ ਤੇ ਸਵਾਲ ਕਰ ਸਕਦੇ, ਲੇਕਿਨ ਦੀਨ ਇਸਲਾਮ ਦੇ ਬਾਰੇ ਚ ਤੁਸੀਂ ਸਵਾਲ ਕਰੋ। ਸਾਡੇ ਕੋਲ ਵੀ ਬਹੁਤ ਸਾਰੇ ਐਸੇ ਸਵਾਲ ਆ, ਜੇ ਕਰਨੇ ਹੋਣ ਤੇ ਇੱਥੇ ਰੌਲਾ ਪਾ ਕੇ ਬਹਿ ਜਾਈਏ, ਲੇਕਿਨ ਅਸੀਂ ਚਾਹੁੰਦੇ ਨਹੀਂ। ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਜਿੱਦਾਂ ਪਿਆਰ ਮੁਹੱਬਤ ਦਾ ਯਾਰ ਨਿਜ਼ਾਮ ਅੱਗੇ ਚੱਲ ਰਿਹਾ ਸੀ, ਉਹ ਜੰਗ ਮੁਲਕਾਂ ਦੀ ਬੰਦ ਹੋ ਗਈ, ਆ ਇੱਕ ਨਵੀਂ ਜੰਗ ਛਿੜ ਗਈ ਹੋਈ ਹੈ, ਇਹ ਵੀ ਬੰਦ ਹੋਣੀ ਚਾਹੀਦੀ। ਅੱਛਾ, ਫਿਰ ਨਾ ਇੱਕ ਬਹੁਤ ਸਾਰਾ ਯਾਨੀ ਕਿ ਚੀਜ਼ਾਂ ਤੇ ਉਹ ਕਹਿੰਦੇ ਵੀ ਜੀ ਇਹ ਤੁਸੀਂ ਡਰਦੇ ਮੁਸਲਮਾਨ ਹੋ ਗਏ, ਵੀ ਅਸੀਂ ਡਰੇ ਨਹੀਂ। ਅੱਛਾ, ਮੈਨੂੰ ਇਹ ਦੱਸੋ ਕਿ ਇੰਡੋਨੇਸ਼ੀਆ, ਮਲੇਸ਼ੀਆ ਚ ਉੱਥੇ ਕਿਹੜਾ ਡਰ ਸੀ? ਉੱਥੇ ਵੀ ਤਾਂ ਇਸਲਾਮ ਯਾਨੀ ਕਿ ਜਿਹੜਾ ਵਾ ਨਾ ਫੈਲਿਆ ਵਾ ਹੈ। ਬਹੁਤ ਸਾਰੇ ਕਿੱਤੇ ਐਸੇ ਆ ਕਿ ਜਿੱਥੇ ਕਿ ਕੋਈ ਵੀ ਯਾਨੀ ਕਿ ਜਿਹੜਾ ਵਾ ਨਾ ਕੋਈ ਫੌਜ ਨਹੀਂ ਗਈ ਹੈ, ਤੇ ਇਸਲਾਮ ਤਾਂ ਉੱਥੇ ਵੀ ਗਿਆ ਵਾ ਹੈ। ਤੇ ਹੁਣ ਬੁੱਧ ਮਤ ਦੇਖੋ ਨਾ, ਬੁੱਧ ਮਤ ਦੀਆਂ ਫੌਜਾਂ ਕਿਹੜੀ ਜਗ੍ਹਾ ਤੇ ਗਈ, ਬੁੱਧ ਮਤ ਕਿੰਨੇ ਮੁਲਕਾਂ 'ਚ ਫੈਲਿਆ ਵਾ ਹੈ। ਇਸ ਤਰ੍ਹਾਂ ਕ੍ਰਿਸਚੈਨਿਟੀ ਆ, ਰੋਮਨ ਫੌਜਾਂ ਤਾਂ ਉੱਥੇ ਤੱਕ ਨਹੀਂ ਪਹੁੰਚੀਆਂ ਹੋਣਗੀਆਂ ਜਿੱਥੇ ਤੱਕ ਕ੍ਰਿਸਚੈਨਿਟੀ ਗਈ ਆ। ਮਜ਼ਹਬ ਜਿਹੜਾ ਮਜ਼ਹਬ ਵਾਲਾ ਉਸ ਗੱਲ ਅੱਛਾ ਤੇ ਤਨਕੀਦ ਕੀਤੀ, ਅਸੀਂ ਖੁੱਲੇ ਦਿਲ ਨਾਲ ਬਰਦਾਸ਼ਤ ਕੀਤੀ, ਅਸੀਂ ਕਿਹਾ ਯਾਰ ਕੋਈ ਨਹੀਂ, ਜਿਨ੍ਹਾਂ ਨੂੰ ਬੁਰੀ ਲੱਗੀ ਉਹਨਾਂ ਨੇ ਵੀ ਜੀ ਤੁਸੀਂ ਡਰਦੇ ਜੀ ਜਿਹੜਾ ਵਾ ਤੁਸੀਂ ਨਾਸਰ ਢਿੱਲੋਂ ਤੇ ਤਨਕੀਦ ਕੀਤੀ ਆ, ਜੇ ਉਹਦੇ ਬਿਜ਼ਨਸ ਤੇ ਕਰੋ ਜਾਂ ਉਹਦੇ ਕੰਮ ਤੇ ਕਰੋ, ਸਤ ਬਿਸਮਿਲ੍ਲਾ ਕਰੋ, ਲੇਕਿਨ ਯਾਰ ਇਸਲਾਮ ਨੂੰ ਵਿੱਚ ਲੈ ਕੇ ਆਇਓ, ਫਿਰ ਦੀਨ ਨੂੰ ਕੋਈ ਟੱਚ ਕਰੇ ਜਾਂ ਕੋਈ ਮੁਲਕ ਨੂੰ, ਫਿਰ ਗੱਲ ਹੈ, ਫਿਰ ਉਹਨਾਂ ਥੱਲੇ ਜਾ ਕੇ ਵੀ ਤਾਂ ਇਦਾਂ ਹੀ ਕਮੈਂਟ ਕਰੋ ਨਾ। ਜੇ ਤੁਸੀਂ ਦੋਨੇ ਅਗਰ ਇੰਨੀ ਮੁਹੱਬਤ ਇੰਨਾ ਪਿਆਰ ਆ ਜਿਹੜਾ, ਫਿਰ ਇੱਕ ਉਹ ਇਸ਼ੂ ਤੇ ਗੱਲ ਕਰਦੇ ਆ ਕਿ ਜੀ ਉਹ ਹਿੰਦੂ ਲੜਕੀਆਂ, ਮਤਲਬ ਅਸੀਂ ਤਾਂ ਬਿਲਕੁਲ ਇਸ ਗੱਲ ਨੂੰ ਦੀ ਹਮਾਇਤ ਨਹੀਂ ਕਰਦੇ। ਜਿਹੜਾ ਵੀ ਕੋਈ ਤਨਜ਼ੀਮ ਜਾਂ ਜਿਹੜਾ ਵੀ ਕੋਈ ਬੰਦਾ ਇਹ ਕਰਦਾ ਵਾ ਉਹ ਕੋਈ ਅੱਛਾ ਨਹੀਂ। ਕਿ ਦੇਖੋ ਕਿਸੇ ਨੂੰ ਮਜ਼ਹਬ ਤਬਦੀਲ ਕਰਨ ਤੇ ਮਜਬੂਰ ਨਹੀਂ ਕਰਨਾ, ਇਸ ਗੱਲ ਦੀ ਤਾਲੀਮ ਹੀ ਨਹੀਂ ਹੈਗੀ। ਹਾਂ, ਬਿਲਕੁਲ ਨਹੀਂ, ਇਹ ਤਰਗੀਬ ਨਹੀਂ ਹੋਣੀ ਚਾਹੀਦੀ। ਤੇ ਇਹ ਕੋਈ ਯਾਨੀ ਕਿ ਜਿਹੜਾ ਬਣਾ ਅੱਛਾ, ਮੈਂ ਤਾਂ ਬਲਕਿ ਜ਼ਾਤੀ ਤੌਰ ਤੇ ਨਾ ਸਾਡੇ ਇੱਥੇ ਜਿਹੜੇ ਲਹਿੰਦੇ ਪੰਜਾਬ ਦੇ ਕਈ ਵਲਾਗਰ ਆ ਨਾ, ਉਹਨਾਂ ਨੂੰ ਯਾਨੀ ਕਿ ਉਹ ਇਹ ਕਹਿੰਦੇ ਸ਼ਾਹ ਤੋਂ ਜ਼ਿਆਦਾ ਸ਼ਾਹ ਦੇ ਵਫਾਦਾਰ ਵਾਲੇ, ਉਹ ਕਹਿੰਦੇ ਸੀ ਜੀ ਅਸੀਂ ਇਹ ਲਕੀਰ ਹੀ ਮਿਟਾ ਦੇਣੀ ਆ ਹੈ, ਵੀ ਇਹ ਜੀ ਇਹ ਲਕੀਰ ਜਿਹੜੀ ਪੈ ਗਈ ਆ ਗਲਤ ਪੈ ਗਈ ਆ। ਯਾਰ ਇੱਕ ਆਪਣਾ ਆਪਣਾ ਨਜ਼ਰੀਆ ਵਾ ਹੈ। ਕੁਛ ਲੋਕਾਂ ਦਾ ਖਿਆਲ ਲਾ ਕੇ ਇਹ ਜੀ ਪਾਕਿਸਤਾਨ ਗਲਤ ਬਣਿਆ, ਕੁਛ ਲੋਕਾਂ ਦਾ ਖਿਆਲ ਆ ਕਿ ਨਜ਼ਰੀਆ, ਉਹਨਾਂ ਲੋਕਾਂ ਦਾ ਇਹ ਖਿਆਲ ਆ ਕਿ ਜਿਹੜੇ ਇੰਡੀਆ 'ਚ ਪਾਕਿਸਤਾਨ ਰਹਿ ਰਹੇ ਆ, ਜਿਹੜੇ ਜਿਸ ਤਰ੍ਹਾਂ ਦੀ ਉਹਨਾਂ ਦੀ ਹਾਲਤ ਹੈ ਆ
ਹੈ ਵੀ ਜਿੰਨੀ ਤਾਦਾਦ ਹੈ ਜਾਂ ਜਿੰਨਾ ਕੁ ਉਹਨਾਂ ਦਾ ਕੋਟਾ ਦਾਦੋ ਸ਼ੁਮਾਰਨ ਵਾਲੀ ਯਾਨੀ ਕਿ ਗੱਲ ਜਿਹੜੀ ਹੈ ਨਾ ਵੀ ਆਬਾਦੀ ਦੇ ਹਿਸਾਬ ਨਾਲ ਤਨਾਸਬ ਚ ਉਹਨਾਂ ਦਾ ਮੁਲਾਜ਼ਮਤਾਂ ਦਾ ਕਿਆ ਤਨਾਸਬ ਆ, ਅਗਰ ਉਹਦੇ ਤੇ ਬਹਿਸ ਹੋਵੇ ਫਿਰ ਜਾਂ ਇਸ ਗੱਲ ਤੇ ਬਹਿਸ ਹੋਵੇ ਕਿ ਜਿਹੜਾ ਹਲਾਲ ਗੋਸ਼ਤ ਆ ਹੈ ਵੀ ਉਹਦੇ ਵੱਡੇ ਐਕਸਪੋਰਟਰ ਕਿਹੜੀਆਂ ਕੰਪਨੀਆਂ ਵਾ ਹੈ ਵੀ ਉਹ ਗੋਸ਼ਤ ਨੂੰ ਭੇਜਣ ਵਾਲੇ ਕੌਣ ਆ, ਪਹਿਲੀ ਟਾਪ 10 ਕੰਪਨੀਆਂ ਜਿਹੜੀਆਂ ਵਾ ਇੰਡੀਆ ਤੋਂ ਵੀ ਉਹਦੇ ਚ ਮੁਸਲਮਾਨ ਕਿੰਨੇ ਆ ਤੇ ਦੂਸਰੇ ਮਜ਼ਹਬ ਵਾਲੇ ਬੰਦੇ ਕਿੰਨੇ ਆ। ਉਹ ਗੱਲਾਂ ਤਾਂ ਬਹੁਤ ਸਾਰੀਆਂ ਯਾਨੀ ਕਿ ਜਿਹੜੀਆਂ ਮੈਂ ਤਾਂ ਇਹ ਗੱਲ ਕਰਦਾ ਵੀ ਮਜ਼ਹਬ ਨੂੰ ਤਾਂ ਟੱਚ ਹੀ ਨਹੀਂ ਕਰਨਾ ਚਾਹੀਦਾ ਹੈ ਨਾ ਕਿਸੇ ਨੂੰ ਵੀ। ਅਗਰ ਤੁਸੀਂ ਕਰੋਗੇ ਫਿਰ ਜ਼ਾਰੀ ਗੱਲ ਆ ਅਗਲਾ ਵੀ ਜਵਾਬ ਦੇਗਾ ਤੇ ਅਗਰ ਜੇ ਤੁਸੀਂ ਸਾਨੂੰ ਕਹਿੰਦੇ ਆ ਨਾ ਫਿਰ ਤੁਹਾਡਾ ਹੱਕ ਇਨਸਾਫ ਇਹ ਆ ਆਪਣੇ ਅੰਦਰ। ਫਿਰ ਇਹ ਗੱਲ ਨੂੰ ਸੋਚੋ ਵੀ ਤੁਸੀਂ ਫਿਰ ਉਹਨਾਂ ਨੂੰ ਕਿਉਂ ਨਹੀਂ ਕਹਿੰਦੇ। ਉਹਨਾਂ ਥੱਲੇ ਤਾਂ ਸਾਰੀ ਬੱਲੇ ਬੱਲੇ ਆ ਤੇ ਉਹਨਾਂ ਦੇ ਥੱਲੇ ਸਾਰਾ ਜਨਾਬ ਜੀ ਵੀ ਵੈਰੀ ਗੁੱਡ ਵੈਰੀ ਨਾਈਸ ਅਸੀਂ ਤੁਹਾਡੇ ਨਾਲ ਖੜੇ ਆ। ਇੱਧਰ ਤਨਕੀਦ ਆ ਤੇ ਉੱਧਰ ਸ਼ਾਬਾਸ਼ ਆ। ਨਾਲੇ ਇੱਕ ਹੋਰ, ਜੇ ਅੱਲਾਹ ਤਾਲਾ ਨੇ ਇੱਕ ਜ਼ੁਬਾਨ ਦਿੱਤੀ ਹੈ ਨਾ ਗੱਲ ਕਰਨ ਲਈ ਤੇ ਉਹਨੇ ਦੋ ਕੰਨ ਵੀ ਦਿੱਤੇ ਆ ਸੁਣਨ ਲਈ। ਜੇ ਜ਼ੁਬਾਨ ਨੂੰ ਇਸਤੇਮਾਲ ਚ ਲਿਆਣਾ ਵਾ ਨਾ ਤੇ ਫਿਰ ਦੋ ਕੰਨਾਂ ਨੂੰ ਵੀ ਇਸਤੇਮਾਲ ਚ ਲਿਆਣਾ ਪਏਗਾ, ਦੋ ਅੱਖਾਂ ਨੂੰ ਵੀ ਇਸਤੇਮਾਲ ਚ ਲਿਆਣਾ ਪਏਗਾ। ਸਾਡੇ ਥੱਲੇ ਵੀ ਆ ਕੇ ਬੰਦੇ ਕਮੈਂਟ ਕਰਦੇ ਆ, ਅਸੀਂ ਪਰਤ ਕੇ ਕਦੇ ਇਹੋ ਜਿਹਾ ਜਵਾਬ ਹੀ ਨਹੀਂ ਉਹਨੂੰ ਦਿੱਤਾ। ਅਸੀਂ ਕਹਿੰਦੇ ਇਹ ਕਰ ਲਿਆ। ਜਦੋਂ ਅਸੀਂ ਜੋ ਕਰਦੇ ਆ ਸਾਡੇ ਸੁਣਨ ਦਾ ਹੌਸਲਾ ਵੀ ਹੋਣਾ ਚਾਹੀਦਾ ਔਰ ਅਸੀਂ ਸੁਣਾਂਗੇ ਸਤ ਬਿਸਮਿਲ੍ਲਾ। ਔਰ ਅਸੀਂ ਕਦੇ ਵੀ ਬਲਕਿ ਕਈ ਐਸੇ ਕਮੈਂਟਸ ਹੁੰਦੇ ਆ ਕਿ ਉਹ ਦਿਲ ਕਰਦਾ ਕਿ ਉਹਨਾਂ ਨੂੰ ਡਿਲੀਟ ਕਰ ਦਈਏ ਕਿ ਹੋਰ ਕੋਈ ਪੜਨ ਵਾਲੇ ਫੈਮਲੀਆਂ ਵਾ ਕੁਝ ਹੋਰ ਵੀ ਸਾਡੀਆਂ ਯਾਨੀ ਕਿ ਭੈਣਾਂ ਵਾ ਮਾਵਾਂ ਵਾ। ਮੈਂ ਫਿਰ ਵੀ ਨਹੀਂ ਕਰਦਾ। ਹਾਂ ਲੇਕਿਨ ਯਾਰ ਕਹੇਗਾ ਵੀ ਮੇਰਾ ਕਮੈਂਟ ਡਿਲੀਟ ਕਰ ਦਿੱਤਾ। ਔਰ ਮੈਨੂੰ ਬੜਾ ਯਾਨੀ ਕਿ ਨਾ ਉਹ ਬੁਰਾ ਲੱਗਦਾ ਵਾ ਕਿ ਵੀ ਠੀਕ ਆ ਤਨਕੀਦ ਹੈ ਲੇਕਿਨ ਕਮ ਸੇ ਕਮ ਨਾ ਆਪਣੀ ਡਿਕਸ਼ਨ ਜਿਹੜੀ ਹੈ ਨਾ ਇਹਦੇ ਤੇ ਦੇਖਣਾ ਚਾਹੀਦਾ। ਇਹਦੇ ਤੇ ਕੋਈ ਬਜ਼ੁਰਗ ਨੇ ਵੀ ਦੇਖਣਾ ਵਾ, ਇਹਦੇ ਤੇ ਕੋਈ ਖਤੂਨ ਨੇ ਵੀ ਕਮੈਂਟ ਜਿਹੜੇ ਆ ਨਾ ਕਰਨਾ ਵਾ ਪੜਨਾ ਵਾ ਵੀ ਕਮ ਸੇ ਕਮ ਲੈਂਗੁਏਜ ਜਿਹੜੀ ਹੈ ਨਾ। ਸਾਨੂੰ ਸਾਡੀਆਂ ਭੈਣਾਂ ਵੀ ਬਾਹਰ ਦੇਖਦੀਆਂ, ਸਾਡੀ ਮਾਵਾਂ ਵੀ ਸਾਨੂੰ ਦੇਖਦੀਆਂ। ਅਸੀਂ ਤਾਂ ਆ ਮੰਜਾ ਵਲਾਗਿੰਗ ਆ ਜਿਹੜੀ ਇਹ ਬਹਿ ਕੇ ਕਰੀਦੀ ਆ ਇੱਕ ਕੋਈ ਅੱਛੀ ਗੱਲ ਜਿੱਦਾਂ ਕਿ ਤੁਹਾਨੂੰ ਮੈਂ ਦੱਸਿਆ ਸੀ। ਲੇਕਿਨ ਦਿਲ ਜਿਹੜਾ ਨਾ ਅੰਦਰੋਂ ਆ ਇਹ ਸੂਰਤ ਹਾਲ ਨੂੰ ਦੇਖ ਕੇ ਨਾ ਬੜਾ ਦੁਖਿਆ ਹੋਇਆ ਤੇ ਜ਼ਿਆਦਾ ਦੁੱਖ ਇਸ ਗੱਲ ਦਾ ਵੀ ਜੇ ਤੁਸੀਂ ਇੱਧਰ ਵੀ ਤਨਕੀਦ ਕੀਤੀ ਆ ਨਾ ਤੇ ਫਿਰ ਤੁਹਾਡੀ ਉਧਰ ਵੀ ਤਨਕੀਦ ਬਣਦੀ ਆ। ਉਧਰ ਸ਼ਾਬਸ਼ਾਂ ਤੇ ਇੱਧਰ ਤਨਕੀਦ। ਇਹ ਤਾਂ ਵੰਡ ਆ, ਸਿੱਧੀ ਵੰਡ ਆ ਤੇ ਇਦਾਂ ਹੋਣਾ ਨਹੀਂ ਚਾਹੀਦਾ। ਕਿਉਂ ਜੀ ਰਾਣਾ ਸਾਹਿਬ? ਨਹੀਂ ਉਹੀ ਤਾਂ ਸਟੈਂਡਰਡ ਜਿਹੜਾ ਵਾ ਨਾ ਇੱਕ ਹੋਣਾ ਚਾਹੀਦਾ। ਔਰ ਇਹਦੇ ਚ ਮੈਂ ਤਾਰੀਫ ਕਰਾਂਗਾ ਬਹੁਤ ਸਾਰੇ ਦੋਸਤ ਅਹਿਬਾਬ ਹੈ ਜਿਹੜੇ ਆ ਜਿਨ੍ਹਾਂ ਨੇ ਬੜੀ ਬਲਕਿ ਉਹਨਾਂ ਨੇ ਕਿਹਾ ਜੀ ਬਿਲਕੁਲ ਨਹੀਂ ਤੁਸੀਂ ਨਾ ਇਸ ਗੱਲ ਨੂੰ ਬਿਲਕੁਲ ਦਿਲ ਤੇ ਨਾ ਲਓ। ਇਹ ਕੁਛ ਲੋਕ ਆ ਹੈ ਉਹ ਵੀ ਸਾਨੂੰ ਵੀ ਪਤਾ ਵਾ ਵੀ ਇਹ ਕਿੱਥੋਂ ਜਿਹੜਾ ਵਾ ਨਾ ਚੈਨਲਾਈਜ਼ ਹੋ ਰਹੇ ਆ, ਕਿੱਥੋਂ ਹੋ ਰਿਹਾ ਵਾ ਹੈ। ਬਲਕਿ ਮੈਨੂੰ ਯਾਦ ਆ ਕਿ ਇੱਕ ਦੋ ਦੋਸਤ ਜਿਹੜੇ ਬਾਹਰੋਂ ਯਾਨੀ ਕਿ ਜਿਹੜੇ ਆ ਨਾ ਬੈਠੇ ਉਹਨਾਂ ਨੇ ਫੋਨ ਕਰਕੇ ਉਹਨਾਂ ਨੇ ਕਿਹਾ ਜੀ ਅਸੀਂ ਸਿਰਫ ਤੁਹਾਡੀ ਖੈਰੀਅਤ ਤੇ ਤੁਹਾਨੂੰ ਇਹ ਦਿਲਾਸਾ ਦੇਣਾ ਚਾਹੁੰਦੇ ਆ ਵੀ ਅਸੀਂ ਬਹੁਤ ਦੇਖ ਰਹੇ ਆ ਲੇਕਿਨ ਇਹ ਹੈ ਕਿ ਹਾਂ ਬਹੁਤ ਅੱਛੇ ਲੋਕ। ਮੈਂ ਇਹ ਨਹੀਂ ਕਹਿੰਦਾ, ਮੈਂ ਕਹਿੰਦਾ ਅਸੀਂ ਉਸ ਕਰਕੇ ਨਾਮ ਨਹੀਂ ਲੈਂਦੇ ਵੀ ਲੋਕੀ ਉਹਨਾਂ ਦੇ ਦਿਵਾਲੇ ਨਾ ਬਹੁਤ ਸਾਰੇ ਲੋਕ ਸਾਨੂੰ WhatsApp ਤੇ ਟੱਚ ਕਰਦੇ ਆ, ਬੜੀ ਪਿਆਰ ਮੁਹੱਬਤ ਤੇ ਬਹੁਤ ਅੱਛਾ ਰਵੱਈਆ ਤੇ ਬੜੀ ਸਾਨੂੰ ਦਾਤ ਦਿੰਦੇ ਆ ਤੇ ਸਾਨੂੰ ਬੜਾ ਸਕੂਨ ਆਉਂਦਾ। ਮੈਂ ਤਾਂ ਉਹਨਾਂ ਲੋਕਾਂ ਦੀ ਗੱਲ ਕਰਦਾ ਵੀ ਜਿਹੜੇ ਇੱਧਰ ਤਨਕੀਦ ਕਰਦੇ ਸੀ ਨਾ ਉਧਰ ਵੀ ਤਨਕੀਦ ਕਰਨ। ਜਿਹੜੇ ਕਹਿੰਦੇ ਸੀ ਕਿ ਅਸੀਂ ਪੰਜਾਬੀਅਤ ਦੀ ਤੇ ਹੁਣ ਜਿਹੜੇ ਗੌਰਵ ਰਾਣਾ ਸਾਹਿਬ ਖੰਨਾ ਸਾਹਿਬ ਆ ਇਹ ਵੀ ਇੱਕ ਪੰਜਾਬੀ ਆ ਮੇਰਾ ਖਿਆਲ ਆ, ਹਿੰਦੂ ਆ। ਤੇ ਹੁਣ ਅਗਰ ਹਿੰਦੂ ਵੀ ਅਸੀਂ ਹਿੰਦੂਆਂ ਨੂੰ ਵੀ ਜਨਾਬ ਜੀ ਉਨੀ ਰਿਸਪੈਕਟ ਦਿੰਦੇ ਆ, ਉਨੀ ਕਦਰ ਕਰਦੇ ਆ। ਅਸੀਂ ਸਾਡਾ ਉਹਨਾਂ ਨਾਲ ਮੇਲ ਜੋਲ ਜਾਂ ਇਹੋ ਜਿਹੀ ਕੋਈ ਗੱਲ ਨਹੀਂ ਸਾਡੇ ਵਾਸਤੇ। ਇੱਕ ਹੋਰ ਚੀਜ਼ ਆ, ਅਸੀਂ ਤਾਂ ਬਹੁਤ ਸਾਰੀਆਂ ਚੀਜ਼ਾਂ ਨੂੰ ਅਸੀਂ ਕਹਿੰਦੇ ਆ ਕਿ ਭੁਲਾ ਕੇ ਹੁਣ ਇੱਥੇ ਐਸੀਆਂ ਸੈਂਕੜੇ ਕਹਾਣੀਆਂ ਹੈ ਆ ਕਿ ਜਿੱਥੇ ਕਿ ਪੂਰੀ ਯਾਨੀ ਕਿ 3 ਜਨਰੇਸ਼ਨਾਂ ਚੋਂ ਇੱਕ ਬੰਦਾ ਬਚਿਆ ਵਾ ਹੈ। ਅਸੀਂ ਹਰ ਦੋਨੇ ਪਾਸੇ ਜ਼ਿਆਦਤੀਆਂ ਹੋਈਆਂ ਵਾ ਉਹਦੇ ਚ ਯਾਨੀ ਕਿ ਬਲਕਿ ਉਹ ਭਾਵੇਂ ਕੋਈ ਹਿੰਦੂ ਸੀ ਭਾਵੇਂ ਕੋਈ ਮੁਸਲਮਾਨ ਸੀ ਭਾਵੇਂ ਸਿੱਖ ਸੀ ਉਹ ਦੌਰ ਜਿਹੜਾ ਵਾ ਨਾ ਉਹਦੇ ਚ ਬਹੁਤ ਸਾਰੇ ਯਾਨੀ ਕਿ ਜਿਹੜੇ ਵੀ ਪਾਸੇ ਬੰਦੇ ਥੋੜੇ ਸੀ ਨਾ ਉਹਨਾਂ ਨਾਲ ਜ਼ਿਆਦਤੀਆਂ ਹੋਈਆਂ ਵਾਧੇ ਹੋਏ ਆ। ਅਗਰ ਜੇ ਕੋਈ ਮੁਸਲਮਾਨ ਤੇ ਅਟੈਕ ਕਰੇ ਉਹਦੇ ਦੀਨ ਤੇ ਕੋਈ ਗੱਲ ਕਰਦਾ ਤੇ ਮੁਸਲਮਾਨ ਕੋਲ ਸਾਡੇ ਕੋਲ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਹੈਗੀਆਂ ਅਸੀਂ ਇੱਥੇ ਬਹਿ ਕੇ ਉਹ ਖਿਲਾਰ ਕੇ ਬਹਿ ਜਾਈਏ ਤੇ ਤੁਸੀਂ ਸਾਨੂੰ ਆ ਕੇ ਕਹਿਣਗੇ ਮੁਸਲਮਾਨ ਆ ਕੇ ਕਹਿਣਗੇ ਬਹੁਤ ਚੰਗਾ ਕੀਤਾ। ਜਿਹੜੀਆਂ ਅਸੀਂ ਦੇਖਦੇ ਵੀ ਹਾਂ ਅਸੀਂ ਸੁਣਦੇ ਵੀ ਹਾਂ ਇੱਕੋ ਗੱਲ ਨਹੀਂ ਮੁੱਕਦੀ ਜੇ ਕਰਨ ਤੇ ਆਈਏ ਤਾਂ। ਪਰ ਅਸੀਂ ਤਾਂ ਕਹਿੰਦੇ ਆ ਵੀ ਇਸ ਪੁਆੜੇ ਨੂੰ ਪੈਣਾ ਕਾਹਦੇ ਲਈ ਆ ਜਦੋਂ ਯਾਰ ਅਸੀਂ ਨਹੀਂ ਇਹੋ ਜਿਹਾ ਚਾਹੁੰਦੇ। ਇਸ ਵਾਸਤੇ ਅਸੀਂ ਇੱਕ ਵਕਤ ਸੀ ਉਹ ਗੁਜ਼ਰ ਗਿਆ ਗੌਰਵ ਖੰਨਾ ਸਾਹਿਬ ਨੂੰ ਅਸੀਂ ਇਹ ਦੇਖੋ ਹੱਥ ਬੰਨ ਕੇ ਇਹ ਗੱਲ ਕਰਦੇ ਆ ਕਿ ਤੁਸੀਂ ਨਾਸਰ ਢਿੱਲੋਂ ਤੇ ਬੇਸ਼ੁਮਾਰ ਤਨਕੀਦ ਕਰੋ, ਉਹਨਾਂ ਦੇ ਬਿਜ਼ਨਸ ਤੇ ਕਰੋ, ਉਹਨਾਂ ਦੀ ਜ਼ਾਤ ਨਾਲ ਸਵਾਲ ਕਰੋ, ਮਿਹਰਬਾਨੀ ਕਰਕੇ
ਦੀਨ ਇਸਲਾਮ ਨੂੰ, ਸਾਡੇ ਦੀਨ ਨੂੰ ਕਿਸੇ ਤਰ੍ਹਾਂ ਵੀ ਉਹਦੇ ਵਿੱਚ ਘਸੀਟਣ ਦੀ ਨਾਲੇ ਕੋਸ਼ਿਸ਼ ਨਾ ਫਿਰ ਕਰੋ। ਇੱਕ ਹੋਰ ਚੀਜ਼ ਆ, ਬਹੁਤ ਹਮ। ਸਾਰੀ ਨਾ ਚੀਜ਼ਾਂ ਦੇ ਅਸੀਂ ਨਾ ਉਹਨਾਂ ਨੂੰ ਮਜ਼ਹਬੀ ਤੌਰ ਤੇ ਲੈ ਜਾਂਦੇ ਆ। ਉਹਨਾਂ ਦਾ ਮਜ਼ਹਬ ਨਹੀਂ, ਅਸਲ 'ਚ ਉਹ ਜੰਗਾਂ ਬਾਦਸ਼ਾਹਾਂ ਤੇ ਰਾਇਆ ਦੇ ਦਰਮਿਆਨ 'ਚ ਆ। ਉਹ ਰਾਇਆ ਭਾਵੇਂ ਮੁਸਲਮਾਨ ਆ, ਭਾਵੇਂ ਹਿੰਦੂ ਆ, ਭਾਵੇਂ ਸਿੱਖ ਆ, ਭਾਵੇਂ ਕੁਛ ਆ, ਭਾਵੇਂ ਹੁਕਮਰਾਨ ਜਿਹੜਾ ਕੋਈ ਵੀ ਆ, ਉਹ ਜਿਹੜੀਆਂ ਵੀ ਲੜਾਈਆਂ ਵਾ ਨਾ, ਉਹ ਮਜ਼ਹਬ ਦੀਆਂ ਘੱਟ ਆ, ਉਹ ਹੁਕਮਰਾਨਾਂ ਦੀ ਤੇ ਜਿਹੜੇ ਆ ਨਾ ਰਾਇਆ ਦੀਆਂ ਲੜਾਈਆਂ ਵਾ। ਉਹਨਾਂ ਨੂੰ ਬਹੁਤ ਸਾਰੇ ਬੰਦੇ ਫਿਰ ਉਹ ਹੋਰ ਰੰਗ 'ਚ ਜਿਹੜਾ ਵਾ ਨਾ ਲੈ ਜਾਂਦੇ ਆ। ਤੇ ਬਸ ਜੀ, ਅੱਜ ਦੀ ਵੀਡੀਓ ਤੁਹਾਡੇ ਨਾਲ ਇਹੀ ਸੀ ਕਿ ਆਪਾਂ ਕੋਈ ਇਹੋ ਜਿਹੀ ਸਾਂਝ ਗੱਲਬਾਤ ਕਰੀਏ। ਤੁਸੀਂ ਵੀ ਦੇਖੋ, ਸਾਡੇ ਥੱਲੇ ਆ ਕੇ ਕਮੈਂਟਸ ਕਰੋਗੇ ਨਾ, ਉਹਦੇ ਵਿੱਚ ਮਿਹਰਬਾਨੀ ਕਰਿਆ ਕਰੋ ਕਿ ਦੇਖੋ ਕਮੈਂਟ ਹੋਰ ਲੋਕ ਵੀ ਪੜ੍ਹਦੇ ਆ। ਹਾਂ, ਬਸ ਸਿਰਫ ਲੈਂਗੁਏਜ ਥੋੜਾ ਜਿਹਾ ਖਿਆਲ। ਸਾਡੇ ਕੋਲ ਬਟਨ ਆ, ਅਸੀਂ ਤਾਂ ਡਿਲੀਟ ਕਰ ਸਕਦੇ ਹਾਂ। ਤੁਹਾਡਾ ਪੜਾਂਗੇ, ਡਿਲੀਟ ਕਰ ਦਾਂਗੇ, ਅਸੀਂ ਜਵਾਬ ਨਹੀਂ ਦੇਣਾ। ਹਾਂ, ਬਲਕਿ ਚੈਨਲ ਤੋਂ ਵੀ ਨਹੀਂ, ਬਾਅਦ ਵਿੱਚ ਤੁਸੀਂ ਕਰ ਵੀ ਨਹੀਂ ਸਕੋਗੇ, ਕਮੈਂਟ ਵੀ ਨਹੀਂ ਕਰ ਸਕੋਗੇ। ਅਸੀਂ ਉਹਨੂੰ ਡਿਲੀਟ ਕਰ ਸਕਦੇ ਹਾਂ, ਅਸੀਂ ਰਿਮੂਵ ਕਰ ਸਕਦੇ ਹਾਂ, ਅਸੀਂ ਉਸ ਬੰਦੇ ਨੂੰ, ਲੇਕਿਨ ਅਸੀਂ ਕਹਿੰਦੇ ਆ ਕਿ ਯਾਰ ਤੁਸੀਂ ਤਨਕੀਦ ਕਰੋ, ਸਾਡੇ ਨਾਲ ਗੱਲਬਾਤ ਕਰੋ, ਅਸੀਂ ਉਹਦਾ ਜਵਾਬ ਦਈਏ, ਪਿਆਰ ਮੁਹੱਬਤ ਨਾਲ ਗੱਲ ਕਰੀਏ ਅਸੀਂ। ਤੇ ਬਾਕੀ ਕੁਝ ਵੀਰਾਂ ਨੇ ਉਹ ਮੈਸੇਜ ਕਰਕੇ ਪੁੱਛਿਆ ਸੀਗਾ ਜ਼ੇਬੀ ਹੰਜਰਾ ਦੇ ਚੈਨਲ ਬਾਰੇ। ਜ਼ੇਬੀ ਹੰਜਰਾ ਦਾ ਵੀ ਚੈਨਲ ਜੀ ਉਧਰ ਉਹ ਬੰਦ ਹੋ ਗਿਆ ਹੋਇਆ ਆ। ਵੀਰ ਜੀ ਕੋਈ ਪੁੱਛਦੇ ਸੀ ਦੋਸਤ ਕਿ ਜ਼ੇਬੀ ਹੰਜਰਾ ਦੀ ਵੀਡੀਓ ਕਿਉਂ ਨਹੀਂ ਆਉਂਦੀ। ਜ਼ੇਬੀ ਹੰਜਰਾ ਦਾ ਵੀ ਬੰਦ ਆ, ਅੰਜਮ ਸਰੋਇਆ ਸਾਹਿਬ ਦਾ ਵੀ, ਨਾਸਰ ਢਿੱਲੋਂ ਸਾਹਿਬ ਦਾ ਮੇਰੇ ਖਿਆਲ ਹਜੇ ਚਾਲੂ ਆ, ਲੇਕਿਨ ਉਹਨਾਂ ਤੇ ਉਹ ਜੰਗ ਦੇ ਜਿਹੜੀ ਗੋਲਾਬਾਰੀ ਆ ਨਾ, ਉਹ ਜਾਰੀ ਆ। ਤੇ ਇਹ ਸੀਗੀ ਜੀ ਸਾਡੀ ਅੱਜ ਦੀ ਵੀਡੀਓ। ਥੋੜਾ ਜਿਹਾ ਅਸੀਂ ਇਹਦੇ ਵਿੱਚ ਇਮੋਸ਼ਨਲ ਸੀ, ਜੇ ਕਿਸੇ ਨੂੰ ਬੁਰੀ ਲੱਗੀ ਹੋਵੇ ਤਾਂ ਅਸੀਂ ਜਨਾਬ ਜੀ ਉਹਦੇ ਕੋਲੋਂ ਮਾਜ਼ਰਤ ਖਾਂ ਆ। ਅਸੀਂ ਇੰਨੀ ਕਿ ਸਾਡੀ ਦਰਖਾਸਤ ਹੈਗੀ ਆ ਕਿ ਤਨਕੀਦ ਅਗਰ ਕਰਨੀ ਆ ਤੇ ਜੇ ਇੱਧਰ ਲਿਆਂ ਤੇ ਕਰਨੀ ਆ ਨਾ, ਤੇ ਫਿਰ ਉੱਧਰ ਲਿਆਂ ਤੇ ਵੀ ਕਰੋ। ਤੇ ਜਿਹੜਾ ਕਿਸੇ ਵੀ, ਕੋਈ ਹਿੰਦੂ ਹੋਵੇ, ਕੋਈ ਮੁਸਲਮ ਹੋਵੇ, ਕੋਈ ਸਿੱਖ ਹੋਵੇ, ਖੁਦਾ ਦਾ ਵਾਸਦਾ ਉਹਦੇ ਦੀਨ ਨੂੰ ਕਦੇ ਵੀ ਟੱਚ ਨਾ ਕਰੋ। ਉਹਦੇ ਆਪਣੇ ਮਾਮਲਾਤ ਆ, ਉਹਦੇ ਦੀਨ ਦੇ ਮਾਮਲਾਤ ਆ। ਠੀਕ ਹੈ ਜੀ। ਮੈਨੂੰ ਰਾਣਾ ਖਾਲਿਦ ਮਕਬੂਲ ਨੂੰ ਤੇ ਅਸਲਮ ਖਾਨ ਵਕਾਰ ਨੂੰ ਇਸ ਦੇ ਨਾਲ ਹੀ ਦਿਓ ਜੀ ਇਜਾਜ਼ਤ। ਪੰਜਾਬੀ ਜ਼ਿੰਦਾਬਾਦ। ਪੰਜਾਬੀ ਜਿੱਥੇ ਜਿੱਥੇ ਬੋਲੀ ਜਾਂਦੀ ਆ ਜ਼ਿੰਦਾਬਾਦ। ਤੇ ਰੱਬ ਤੋਂ ਇਹ ਦੁਆ ਹੈਗੀ ਆ ਕਿ ਰੱਬ ਇਹ ਸਾਰਾ ਜਿਹੜਾ ਗੋਲਾਬਾਰੀ ਚੱਲ ਰਹੀ ਆ, ਇਹਨੂੰ ਰੱਬ ਖਤਮ ਕਰੇ ਤੇ ਸਾਰਿਆਂ ਦੇ ਦਿਲਾਂ ਦੇ ਵਿੱਚ ਪਿਆਰ ਮੁਹੱਬਤ ਪਾਵੇ ਜੀ। ਪਾਕਿਸਤਾਨ ਜ਼ਿੰਦਾਬਾਦ। ਰੱਬ ਰੱਖ।